ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਾਂ ਦੇਖ ਹੀ ਰਹੇ ਹਾਂ ਵੀ ਕਿਸਾਨੀ ਸੰਘਰਸ਼ ਜਿਹੜਾ ਚੱਲਦਾ, ਉਸ ਦੇ ਦੌਰਾਨ 2021-22 ਦਾ ਭਾਰਤ ਸਰਕਾਰ ਦਾ ਬਜਟ ਪੇਸ਼ ਖੇਤੀ ਸੈਕਟਰ ਲਈ ਵੀ ਹੋਏ ਨੇ ਕੁਛ ਐਲਾਨ। ਕੀ ਕੁਛ ਇਸ ਦੇ ਵਿੱਚ ਉਹਨਾਂ ਨੇ ਕਿਹਾ ਜੀ? ਹਾਂਜੀ, ਦੇਖੋ ਜਿਹੜਾ ਬਜਟ ਆ ਵੈਸੇ ਤਾਂ ਆਮ ਬੰਦੇ ਦੇ ਉੱਤੋਂ ਵੀ ਲੰਘ ਜਾਂਦਾ, ਪਰ ਬਜਟ ਜੇ ਬਹੁਤ ਸਰਲ ਸਾਦੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਜਾਂ ਬਜਟ ਦੇ ਵਿੱਚ ਸਰਕਾਰ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਆਰਥਿਕ ਮੁਹਾਜ਼ ਤੇ, ਤਾਂ ਉਹ ਵਿੱਤੀ ਘਾਟੇ ਤੋਂ ਸਮਝੀ ਜਾ ਸਕਦੀ ਹੈ। ਵਿੱਤੀ ਘਾਟਾ ਜਿਹਨੂੰ ਆਪਾਂ ਫਿਸਕਲ ਡੈਫੀਸਿਟ ਕਹਿ ਦਿੰਦੇ ਹਾਂ, ਉਹਦੇ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਦੀਆਂ ਨੀਤੀਆਂ ਦਾ ਜਾਂ ਸਰਕਾਰ ਦੀਆਂ ਯੋਜਨਾਵਾਂ ਦਾ ਕਿਸ ਤਰ੍ਹਾਂ ਦਾ ਸਿੱਟਾ ਹੈ। ਤਾਂ ਇਹ ਦੱਸਦੇ ਆ ਕਿ ਜਿਹੜਾ ਵਿੱਤੀ ਘਾਟਾ ਹੈ 21 ਦਾ ਇਹਨਾਂ ਨੇ 9.5 ਦੱਸਿਆ ਤੇ 22 ਦਾ ਜਿਹੜਾ ਉਹ 6.8%, ਆਲਮੋਸਟ ਯਾਨੀ 7%। ਮਤਲਬ ਕਿ ਜਿੱਦਾਂ ਲਾ ਲਓ 7% ਹੁਣ 22 ਵਾਲਾ ਜਿਹੜਾ ਦਿੱਤਾ, ਕਹਿ ਸਕਦੇ ਹਾਂ ਕਿ ਆਮਦਨ ਜਿਹੜੀ ਹੈ ਉਹ ਜਿੰਨੀ ਸਾਡੀ ਕੁੱਲ GDP ਹੈ ਤਾਂ ਉਹਦਾ 7% ਘਾਟਾ ਜਿਹੜਾ ਉਹ ਰਹੇਗਾ, ਇੱਕ ਫਰਕ ਰਹੇਗਾ। ਮਤਲਬ ਕਿ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ, ਮਾਲੀਆ ਪ੍ਰਾਪਤੀਆਂ ਨੇ, ਉਹਦੇ ਵਿੱਚ ਇੰਨਾ GDP ਮਸਲਨ ਲਾ ਲਓ ਕਿ 30 ਲੱਖ ਕਰੋੜ ਦੀ ਹੈ ਟੋਟਲ ਇੰਡੀਆ ਦੀ, ਤਾਂ ਉਹਦਾ 7% ਜਿਹੜਾ ਹੈ ਉਹ ਘਾਟਾ ਹੋਏਗਾ। ਸਮਝ ਕੇ ਮੇਰੇ ਖਿਆਲ ਦੇ ਨਾਲ ਹਰ ਇੱਕ ਬੰਦਾ ਸਮਝ ਗਿਆ ਹੋਵੇਗਾ ਕਿ ਫਰਜ਼ ਕਰੋ 30 ਲੱਖ ਕਰੋੜ ਦੀ GDP ਹੈ ਕੁੱਲ ਦੀ, ਜਿਹੜੀ ਮਤਲਬ ਕਿ ਜੋ ਵੀ ਹੈ ਇੰਡੀਆ ਦੀ, 30 ਹੋਵੇ 32 ਹੋਵੇ 28 ਹੋਵੇ, ਉਹ ਤਾਂ ਹੁਣ ਪਤਾ ਨਹੀਂ ਹੈ, ਪਰ ਇੱਕ ਮੈਂ ਫਿਗਰ ਦਾ ਦੇ ਰਿਹਾ ਵਾਂ। ਤਾਂ ਉਹਦਾ 7% ਤੁਸੀਂ ਕਰ ਲਓ, ਬਹੁਤ ਸੌਖੇ ਤਰੀਕੇ ਨਾਲ ਹੋ ਜਾਏਗਾ, ਪਰ ਮੈਥ ਦੇ ਵਿੱਚ ਬੜਾ ਕਮਜ਼ੋਰ ਹੈ। ਤਾਂ ਉਹ ਘਾਟਾ ਹੈ, ਵਿੱਤੀ ਘਾਟਾ। ਮਤਲਬ ਜਿੱਦਾਂ ਆਪਣੇ ਘਰ ਦਾ ਖਰਚਾ ਹੋਵੇ 500 ਰੁਪਈਆ ਡੇਲੀ ਦਾ, ਤੇ ਆਮਦਨ ਜਿਹੜੀ ਕੁੱਲ ਮਿਲਾ ਕੇ ਸਾਰੇ ਵਸੀਲਿਆਂ ਤੋਂ ਸਾਡੀ ਬਣੇ 450, ਤਾਂ 50 ਰੁਪਇਆਂ ਦਾ ਜਿਹੜਾ ਉਹ ਘਾਟਾ ਹੈ ਉਹੀ ਫਿਸਕਲ ਡੈਫਿਸਿਟ ਹੈ। ਤਾਂ ਉਹ ਅਸੀਂ ਕਿਵੇਂ ਪੂਰਾ ਕਰਾਂਗੇ? ਇਹ ਵੀ ਬੜਾ ਸਿੰਪਲ ਹੈ। ਜਾਂ ਫਿਰ ਅਸੀਂ ਫੜਾਂਗੇ ਕਿਸੇ ਤੋਂ ਕਿ ਲਿਆ ਪਈ ਮੋਹਨ ਸਿਆਂ ਸੋਣ ਸਿਆਂ ਕੋਈ ਉਧਾਰਾ ਦਿੰਦੇ ਯਾਰ ਦੇ, ਜਾਂ ਫਿਰ ਘਰ ਦੇ ਭਾਂਡੇ ਵੇਚਾਂਗੇ। ਦੋ ਹੀ ਆਪਸ਼ਨ ਬਚਦੇ ਆ। ਤਾਂ ਸਰਕਾਰ ਸਾਡੀ ਜਿਹੜੀ ਅੱਜ ਕੱਲ੍ਹ ਦੋਨੇ ਆਪਸ਼ਨ ਯੂਜ਼ ਕਰ ਰਹੀ ਹੈ, ਲੋਨ ਵੀ ਲੈ ਰਹੀ ਹੈ ਔਰ ਇਸ ਤੋਂ ਇਲਾਵਾ ਡਿਸਇਨਵੈਸਟਮੈਂਟ ਤੁਸੀਂ ਦੇਖਿਆ ਹੀ ਹੋਣਾ। ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਬੀਮਾ ਸੈਕਟਰ ਦੀ ਜਿਹੜੀ FDI ਆ ਉਹ ਇਹਨਾਂ ਨੇ 74 ਕਰ ਦਿੱਤੀ ਮੇਰੇ ਖਿਆਲ ਨਾਲ, 74%। ਇਹ ਦੋ ਮੁੱਖ ਵਸੀਲੇ ਹੈ ਇਸ ਟਾਈਮ ਇਸ ਖਾਤੇ ਨੂੰ ਭਰਨ ਵਾਸਤੇ। ਖੈਰ, ਜੇ ਆਪਾਂ ਹੋਰ ਗੱਲਾਂ ਤੇ ਧਿਆਨ ਦੇਈਏ, ਵੈਸੇ ਤਾਂ ਬਹੁਤ ਵੱਡਾ ਬਜਟ ਹੁੰਦਾ ਇੰਡੀਆ ਦਾ, ਉਹਦੇ ਤੇ ਬਹੁਤ ਵੱਡੇ ਇਕਨੋਮਿਸਟ ਚਾਹੀਦੇ ਆ, ਤੁਹਾਡੇ ਕੋਲ ਬਹੁਤ ਖੁੱਲ੍ਹਾ ਸਮਾਂ ਚਾਹੀਦਾ। ਪਰ ਜੇ ਆਪਾਂ ਸੰਖੇਪ ਦੇ ਵਿੱਚ ਵੇਖੀਏ ਕਿੱਦਾਂ ਇਹਨਾਂ ਨੇ ਕੀਤਾ ਕਿ 75 ਸਾਲ ਤੋਂ ਵੱਧ ਦੇ ਜਿਹੜੇ ਉਮਰ ਦੇ ਲੋਕ ਆ ਉਹਨਾਂ ਨੂੰ ਟੈਕਸ ਤੋਂ, ਮਤਲਬ ਕਿ ITR ਤੋਂ ਉਹਨੂੰ ਰਾਇਤ ਦੇ ਦਿੱਤੀ ਗਈ ਹੈ। ਇੱਕ ਰਾਇਤ ਟੈਕਸ ਚੋਰਾਂ ਨੂੰ ਵੀ ਦਿੱਤੀ ਗਈ ਹੈ ਛੋਟੀ ਜਿਹੀ। ਮਤਲਬ ਕਿ ਜਿੱਦਾਂ ਅੱਗੇ ਸੀਗਾ ਕਿ 6 ਸਾਲ ਤੋਂ ਪੁਰਾਣੀਆਂ ਜਿਹੜੀਆਂ ਫਾਈਲਾਂ ਹੁੰਦੀਆਂ ਸੀਗੀਆਂ ਉਹ ਨਹੀਂ ਸੀ ਪੁੱਟੀਆਂ ਜਾਂਦੀਆਂ। ਹੁਣ ਇਹਨਾਂ ਨੇ ਕਿਹਾ ਕਿ 3 ਸਾਲ ਤੋਂ ਵੀ ਪੁਰਾਣੀਆਂ ਜਿਹੜੀਆਂ ਫਾਈਲਾਂ ਉਹ ਨਹੀਂ ਪੁੱਟੀਆਂ ਜਾਣਗੀਆਂ। ਮਸਲਨ ਜੇ 50 ਲੱਖ ਤੋਂ ਉੱਤੇ ਦਾ ਮਸਲਾ ਹੈ ਟੈਕਸ ਚੋਰੀ ਦਾ, ਤਦ ਹੀ 3 ਸਾਲ ਤੋਂ ਪੁਰਾਣੀਆਂ ਜਿਹੜੀਆਂ ਫਾਈਲਾਂ ਨੇ ਉਹ ਪੁੱਟੀਆਂ ਜਾਂਦੀਆਂ। ਤਾਂ ਸਮਝਣਾ ਪਏਗਾ ਕਿ ਟੈਕਸ ਪੇਅਰਸ ਨੂੰ ਤਾਂ ਕੋਈ ਖਾਸ ਵੱਡੀ ਰਾਇਤ ਨਹੀਂ, ਪਰ ਟੈਕਸ ਚੋਰਾਂ ਨੂੰ ਜ਼ਰੂਰ ਛੋਟੀ ਜਿਹੀ ਰਾਇਤ ਜਿਹੜੀ ਆ ਉਹ ਦੇ ਦਿੱਤੀ ਗਈ ਹੈ। ਛੋਟੀ ਕਹਿ ਲਓ, ਮੋਟੀ ਕਹਿ ਲਓ, ਆਪੋ ਆਪਣਾ ਹਿਸਾਬ ਆ। ਲੋਹਾ, ਸਟੀਲ ਤੇ ਤਾਂਬਾ ਥੋੜਾ ਸਸਤਾ ਹੋ ਗਿਆ। ਤੇ ਸੰਖੇਪ ਦੇ ਵਿੱਚ ਆਪਾਂ ਕਹਿ ਲਈਏ ਮੋਬਾਈਲ ਐਕਸੈਸਰੀ ਜਾਂ ਇੱਦਾਂ ਦੀਆਂ ਹੋਰ ਚੀਜ਼ਾਂ, ਦਾਰੂ ਸ਼ਾਰੂ, ਇਹ ਸਭ ਮਹਿੰਗੀਆਂ ਹੋ ਗਈਆਂ। ਟੈਕਸ ਆਡਿਟ ਦੀ ਲਿਮਟ ਜਿਹੜੀ ਆ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਕਰ ਦਿੱਤੀ ਗਈ ਹੈ। NRIs ਲਈ ਇਹ ਇੱਕ ਇਹਨਾਂ ਨੇ ਖਾਸ ਐਲਾਨ ਕੀਤਾ ਕਿ ਇਨਕਮ ਟੈਕਸ 'ਚ ਕੋਈ ਆਡਿਟ ਨਹੀਂ ਹੋਏਗਾ, ਮਤਲਬ ਕਿ ਆਡਿਟ ਤੋਂ ਰਾਹਤ ਦੇ ਦਿੱਤੀ ਗਈ ਆ। ਇਸੇ ਤਰ੍ਹਾਂ ਸਸਤੇ ਘਰਾਂ ਦੇ ਲੋਨ ਤੇ ਮੇਰੇ ਖਿਆਲ ਦੇ ਨਾਲ 1.5 ਲੱਖ ਰੁਪਏ ਦੀ ਟੈਕਸ ਰਾਹਤ ਜਿਹੜੀ ਆ ਉਹ ਇਹਨਾਂ ਨੇ ਕੰਟੀਨਿਊ ਕਰਨੀ ਆ 2022 ਤੱਕ। ਤੇ ਜੇ ਆਪਾਂ ਦੇਖੀਏ ਪ੍ਰਧਾਨ ਮੰਤਰੀ ਜੀ ਦਾ ਬਿਆਨ, ਉਹ ਕਹਿੰਦੇ ਇਸ ਬਜਟ 'ਚ ਇਸ ਬਜਟ ਦੇ ਦਿਲ 'ਚ ਕਿਸਾਨ ਤੇ ਪਿੰਡ ਦੇ ਲੋਕ ਆ। ਤਾਂ ਕਿਸਾਨਾਂ ਲਈ ਕੀ ਆ, ਮਤਲਬ ਕਿ ਹੁਣ ਉਹ ਜੋ ਕਹਿ ਰਹੇ ਆ ਉਹ ਤੁਸੀਂ ਸਮਝ ਲਓ ਵੀ ਸਾਦੇ ਜਿਹੇ ਅੱਖਰਾਂ ਦੇ ਵਿੱਚ ਆਪਾਂ ਡਿਸਕ੍ਰਾਈਬ ਕਰ ਦਿੰਦੇ ਹਾਂ ਜਿੰਨੀ ਕੁ ਅਸਲ ਜਿੰਨੀ ਕੁ ਸੋਚਦੀ ਹੈ। ਤਾਂ ਇੱਕ ਤਾਂ ਇਹ ਆ ਕਿ ਇਹਨਾਂ ਨੇ ਜੋ ਕਿਹਾ ਕਿ ਝੋਨਾ ਕਾਸ਼ਤਕਾਰਾਂ ਨੂੰ ਵਿੱਤ ਸਾਲ, ਮਤਲਬ ਕਿ ਆ ਜਿਹੜਾ ਚੱਲਦਾ ਪਿਆ
ਇਹਦੇ ਵਿੱਚ 1,70,000 ਕਰੋੜ ਰੁਪਏ ਦਾ ਭੁਗਤਾਨ, ਕਿਸਾਨ ਕਰਜ਼ ਲਈ 16 ਲੱਖ ਕਰੋੜ ਦਾ ਪ੍ਰਬੰਧ ਤੇ 1,000 ਨਵੀਆਂ ਈ ਮੰਡੀਆਂ ਖੋਲੀਆਂ ਜਾਣਗੀਆਂ। ਮਤਲਬ ਕਿ ਇਸ ਦਾ ਇਹਨਾਂ ਨੇ ਕਹਿ ਲਓ ਕਿ ਐਲਾਨਾਂ ਦਾ ਇੱਕ ਪੈਕੇਜ ਹੈ ਜਿਹੜਾ ਉਹਦੀ ਘੁੰਡ ਚੁਕਾਈ ਕੀਤੀ ਹੈ। ਮਤਲਬ ਇਹ 1,70,000 ਕਰੋੜ ਰੁਪਈਆ ਝੋਨਾ ਦਾ ਜੋ MSP ਵਗੈਰਾ ਸੀ ਸੇਲ ਸਾਰਾ ਪਾ ਕੇ ਕਰ ਦਿੱਤਾ। ਤਾਂ ਇਹਦਾ ਮਤਲਬ ਇਹ ਹੁਆ ਕਿ ਜੋ ਗਰੰਟੀ ਮੰਗੀ ਜਾ ਰਹੀ MSP ਦੀ, ਪਹਿਲੀ ਗੱਲ ਤਾਂ ਇੱਥੇ ਇਹ ਕਲੀਅਰ ਕਰ ਲਓ ਕਿ MSP ਦੀ ਜਿਹੜੀ ਗਰੰਟੀ ਮੰਗੀ ਜਾਂਦੀ ਸੀਗੀ ਤਾਂ ਉਹਦੇ ਵਾਸਤੇ ਤਕਰੀਬਨ ਲਾ ਲਓ ਕਿ ਇੱਕ ਅੰਦਾਜ਼ਾ ਸੀਗਾ ਕਿ 17 ਲੱਖ ਕਰੋੜ ਰੁਪਈਆ ਚਾਹੀਦਾ, ਪਰ ਮੇਰੇ ਖਿਆਲ ਦੇ ਨਾਲ 2.5 ਲੱਖ ਕਰੋੜ ਰੁਪਏ ਦੀ ਫਸਲ ਜਿਹੜੀ ਹੈ ਸਰਕਾਰ ਖਰੀਦਦੀ ਹੈ। ਤਾਂ ਇਹਨਾਂ ਨੇ, ਜੇ ਆਪਾਂ ਇਹਨਾਂ ਅੰਕੜਿਆਂ ਦੇ ਮੱਦੇਨਜ਼ਰ ਗੱਲ ਕਰੀਏ, 1,70,000 ਕਰੋੜ ਇਹ ਹੋ ਗਿਆ ਤੇ 70,000 ਕਰੋੜ ਹੋ ਗਿਆ ਕਣਕ ਦਾ। ਕੁੱਲ ਮਿਲਾ ਕੇ ਕਿੰਨਾ ਹੋ ਗਿਆ? 2,40,000 ਕਰੋੜ। 2,41,000 ਕਰੋੜ ਦਾ ਪਿਛਲੇ ਸਾਲ ਇਹਨਾਂ ਨੇ ਇਸ ਤਰ੍ਹਾਂ ਇਹ ਅਨਾਜ ਖਰੀਦਿਆ ਸੀਗਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ MSP ਉੱਥੇ ਦੀ ਉੱਥੇ ਹੀ ਰਹੂਗੀ। ਯਾਨੀ ਜੋ ਆਪਾਂ ਗਰੰਟੀ ਇੱਕ ਦੇਖ ਰਹੇ ਹਾਂ ਕਿ ਗਰੰਟੀ ਦੇ ਰੂਪ ਦੇ ਵਿੱਚ MSP ਮਿਲ ਸਕਦੀ ਹੈ, ਤਾਂ ਇਸ ਬਜਟ ਦੇ ਮੁਤਾਬਕ ਮੈਨੂੰ ਉਮੀਦ ਨਹੀਂ ਲੱਗਦੀ। ਜੋ ਮੈਂ ਇਹਦੇ ਵਿੱਚੋਂ ਕੈਲਕੂਲੇਸ਼ਨ ਕਰਕੇ ਕਨਕਲੂਜਨ ਕੱਢਿਆ, ਮੈਨੂੰ ਨਹੀਂ ਲੱਗਦਾ ਕਿ MSP ਵਾਸਤੇ ਕੋਈ ਐਕਸਟਰਾ ਸੋਚ ਕੇ ਚੱਲ ਰਿਹਾ। ਮੈਂ ਜਿਵੇਂ ਤੁਹਾਨੂੰ ਕਿਹਾ 2,41,000 ਕਰੋੜ ਦੀ ਪਿਛਲੇ ਸਾਲ ਸ਼ਾਇਦ 19 ਚ ਇਹਨਾਂ ਨੇ ਖਰੀਦੀ ਸੀ ਫਸਲ, ਤਾਂ 2,40,000 ਕਰੋੜ ਦੀ ਹੁਣ ਬਣਦੀ ਹੈ। ਇਹਦੇ ਚ ਦੇਖ ਲਓ ਕੀ ਬਣਨਾ। ਦੂਸਰੀ ਗੱਲ ਜਿਹੜੀ ਆ 1,000 ਨਵੀਆਂ ਈ ਮੰਡੀਆਂ, ਇਹਨਾਂ ਨੂੰ ਇਹਨਾਂ ਨੇ ਅਪਡੇਟ ਹੀ ਕਰਨਾ ਔਰ ਨਰੇਗਾ ਚੋਂ ਸ਼ਾਇਦ ਪੈਸੇ ਜਿਹੜੇ ਆ ਉਹ ਇੱਧਰ ਡਾਇਵਰਟ ਕੀਤੇ ਜਾਣਗੇ। ਦੂਜੀ ਚੀਜ਼ ਜਿਹੜੀ ਆ ਉਹ 16 ਲੱਖ ਕਰੋੜ ਦਾ ਜਿਹੜਾ ਲੋਨ ਦਾ ਪ੍ਰਬੰਧ ਆ। ਦੇਖੋ ਇੱਕ ਇਹਨਾਂ ਨੇ ਹੋਰ ਜਿਵੇਂ ਕਿਹਾ ਕਿ APMC ਦਾ ਜਿਹੜਾ ਐਗਰੀ ਇਨਫਰਾਸਟਰਕਚਰ ਫੰਡ ਅਸੀਂ ਕਰਾਂਗੇ, ਉਹਦੇ ਵਿੱਚ ਕਾਫੀ ਚੀਜ਼ਾਂ ਨੇ, ਜਿੱਦਾਂ ਪੈਟਰੋਲ ਡੀਜ਼ਲ ਤੇ ਵੀ ਸੈੱਟ ਲੱਗਣਾ। ਖਬਰ ਸੀਗੀ ਸਵੇਰੇ ਕਿ ਪੈਟਰੋਲ ਤੇ ਮੇਰੇ ਖਿਆਲ ਦੇ ਨਾਲ 2.5 ਰੁਪਏ ਤੇ ਡੀਜ਼ਲ ਤੇ ਤਕਰੀਬਨ 4 ਰੁਪਏ ਜਿਹੜਾ ਫਾਰਮ ਸੈਸ ਲੱਗੇਗਾ। ਬਾਅਦ ਦੇ ਵਿੱਚ ਇੱਕ ਲਿਸਟ ਹੋਰ ਆ ਗਈ, ਹਾਲਾਂਕਿ ਸਵੇਰੇ ਪੁਸ਼ਟੀ ਹੋਏਗੀ ਇਹਨਾਂ ਚੀਜ਼ਾਂ ਦੀ ਕਿ ਡੀਜ਼ਲ ਪੈਟਰੋਲ ਤੇ ਅਲੱਗ ਤੋਂ ਹੈ ਜਾਂ ਜਿੱਦਾਂ ਸ਼ਰਾਬ ਹੈ ਉਹਦੇ ਤੇ ਆ। ਫਿਰ ਕੁਛ ਫਸਲਾਂ ਤੇ ਵੀ ਫਾਰਮ ਸੈਸ ਲਾ ਦਿੱਤਾ ਗਿਆ ਇਨਫਰਾਸਟਰਕਚਰ ਵਾਸਤੇ। ਤਾਂ ਕਮਾਲ ਦੀ ਗੱਲ ਆ ਕਿ ਇੱਕ ਇਨਫਰਾਸਟਰਕਚਰ ਦਾ ਫੰਡ ਬਣਾਉਣਾ ਹੈ ਔਰ ਫੰਡ ਲਈ ਜੇ ਤੁਸੀਂ ਪੈਸਾ ਦੇਖੋਗੇ, ਹੁਣ ਜਿੱਦਾਂ ਡੀਜ਼ਲ ਲਾ ਲਓ, ਜੇ ਡੀਜ਼ਲ ਵੀ ਹੈ ਤਾਂ ਡੀਜ਼ਲ ਦਾ ਜਿਹੜਾ ਤੀਜਾ ਹਿੱਸਾ ਹੈ ਨਾ, ਕੁੱਲ ਖਪਤ ਦਾ ਤੀਜਾ ਹਿੱਸਾ ਕਿਸਾਨੀ ਸੈਕਟਰ 'ਚ ਜਾਂਦਾ, ਮਤਲਬ ਕਿ ਉੱਥੋਂ ਹੀ ਉਹ ਪੈਸਾ ਜਿਹੜਾ ਕੱਢ ਲਿਆ ਜਾਊਗਾ। ਤਾਂ ਹੋਰ ਜਿੱਦਾਂ ਮੈਂ ਜਿਵੇਂ ਕਿਹਾ ਕਿ ਫਸਲਾਂ ਨੇ, ਜਿਵੇਂ ਕਾਬਲੀ ਛੋਲਿਆਂ ਤੇ ਲਾਇਆ ਗਿਆ ਇੱਦਾਂ ਦਾ ਫਾਰਮ ਸੈਸ, ਫਿਰ ਮਟਰ ਦੀ ਦਾਲ ਤੇ ਵੀ ਸ਼ਾਇਦ ਲਾ ਦਿੱਤਾ ਗਿਆ, ਤਾਂ ਕਿਸਾਨਾਂ ਦੀ ਫਸਲ ਤੇ ਵੀ ਉਹ ਲੱਗਿਆ ਫਾਰਮ ਸੈਸ। ਹੁਣ ਦੂਜੀ ਚੀਜ਼ ਜਿਹੜੀ ਇਹਦੇ 'ਚ ਵੇਖਣ ਵਾਲੀ ਹੈ ਕਿ ਇਹ ਜਿੱਦਾਂ ਕਹਿੰਦੇ ਆ ਕਿ 16.5 ਲੱਖ ਕਰੋੜ ਲੋਨ, ਹੁਣ ਤੁਹਾਨੂੰ ਇਹ ਲੱਗੇਗਾ ਕਿ 16.5 ਲੱਖ ਕਰੋੜ ਲੋਨ ਤਾਂ ਬਹੁਤ ਹੈ। ਕੁੱਲ ਜੇ ਆਪਾਂ ਕਰਜ਼ਾ ਦੇਖੀਏ ਕਿਸਾਨ ਦਾ ਤਾਂ ਉਹ 11 ਲੱਖ ਕਰੋੜ ਰੁਪਈਆ ਬਣਦਾ ਇਸ ਟਾਈਮ। 10 ਲੱਖ ਕਰੋੜ ਕੋਈ ਕਹਿੰਦਾ, ਕੋਈ ਫਿਗਰ 11 ਲੱਖ ਕਰੋੜ ਦਾ ਕਹਿੰਦਾ। ਤਾਂ 16.5 ਲੱਖ ਕਰੋੜ ਇੱਕ ਸਾਲ ਦੇ ਵਿੱਚ ਲੋਨ ਵੰਡਿਆ ਜਾਣਾ। ਤਾਂ ਇਹ ਲੋਨ ਜਿਹੜਾ ਹੁੰਦਾ ਉਹ 3 ਤਰੀਕਿਆਂ ਦਾ ਹੁੰਦਾ, ਮਤਲਬ ਕਿ ਜੋ ਫਰਮਾਂ ਉਹ ਵੀ ਕਾਰਪੋਰੇਟ 'ਚ ਆ ਜਾਂਦੇ ਆ, ਜਿੱਦਾਂ ਉਹ ਲੀਵ ਵਗੈਰਾ ਤੇ ਰਿਸਰਚ ਕਰਦੇ ਆ, ਤਾਂ ਉਹਨਾਂ ਵਾਸਤੇ ਇੱਕ ਅਲੱਗ ਲੋਨ ਦਾ ਪ੍ਰਬੰਧ ਹੁੰਦਾ। ਜੇ ਆਪਾਂ ਗੱਲ ਕਰੀਏ ਭੰਡਾਰਨ, ਜਿੱਦਾਂ ਭਾਜੀ ਅਰਨਾਨੀ ਸਾਹਿਬ ਆਏ ਆ ਅੱਜ ਕੱਲ੍ਹ ਸੈਕਟਰ ਦੇ ਵਿੱਚ, ਤਾਂ ਉਹਨਾਂ ਵਾਸਤੇ ਇਹ ਅੱਡ ਤੋਂ ਲੋਨ ਦਾ ਪ੍ਰਬੰਧ ਹੁੰਦਾ, ਬਹੁਤ ਘੱਟ ਵਿਆਜ ਦਰ ਤੇ, ਬਹੁਤ ਘੱਟ ਵਿਆਜ ਦਰ ਤੇ। ਤਾਂ ਤੀਜਾ ਲੋਨ ਕਿਹਦਾ ਹੋ ਗਿਆ, ਜਿਹੜਾ ਡਾਇਰੈਕਟ ਕਿਸਾਨੀ ਨੂੰ ਮਿਲਦਾ, ਉਹ ਬਹੁਤ ਥੋੜ੍ਹਾ ਰਹਿ ਜਾਂਦਾ ਹੈ। ਬਹੁਤਾ ਇਹੀ ਮੌਜਾਂ ਲੁੱਟ ਗਏ ਮਰੱਬਿਆਂ ਵਾਲੇ, ਅਸੀਂ ਰਹਿ ਗਏ ਭਾਅ ਪੁੱਛਦੇ। ਮਤਲਬ ਕਿ ਬਹੁਤਾ ਵੱਡਾ ਲੋਨ ਦਾ ਹਿੱਸਾ ਜਿਹੜਾ ਉਹ ਇਸ ਤਰ੍ਹਾਂ ਕਾਰਪੋਰੇਟ ਦੇ ਕੋਲ ਹੀ ਚੱਲ ਜਾਂਦਾ ਹੈ। ਇਹ ਚੀਜ਼ ਜਿਹੜੀ ਹੈ ਸਮਝਣ ਦੀ ਜ਼ਰੂਰਤ ਆ। ਬਹੁਤ ਛੋਟਾ ਹਿੱਸਾ ਹੁੰਦਾ ਤਾਂ ਉਹਦੇ ਵਿੱਚ ਵਿਆਜ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ 9% ਹੁੰਦੀ ਆ ਲੋਨ ਦੀ, 2% ਦੀ ਸਬਸਿਡੀ ਹੁੰਦੀ ਆ, 7 ਰਹਿ ਗਈ। 7 ਦੇ ਵਿੱਚੋਂ ਸ਼ਾਇਦ ਮੇਰੇ ਖਿਆਲ ਦੇ ਨਾਲ ਜਦੋਂ ਤੁਸੀਂ ਰੈਗੂਲਰ ਕਿਸ਼ਤਾਂ ਮੋੜਦੇ ਹੋ ਤਾਂ ਉਹਦੇ ਵਿੱਚੋਂ ਵੀ ਛੋਟ ਦੇ ਕੇ ਤੇ ਇਹ 4% ਰਹਿ ਜਾਂਦੀ ਹੈ। ਪਰ ਕਿਸਾਨ ਦੀ ਬਦਕਿਸਮਤੀ ਇਹ ਆ ਕਿ ਜੇ ਮੰਨ ਲਓ ਕੋਈ ਕੁਦਰਤੀ ਦਿੱਤਾ ਆ ਗਈ ਜਾਂ ਕੋਈ ਹੋਰ ਪਰਿਵਾਰਕ ਕੋਈ ਉਲਝਣ ਪੈ ਗਈ ਤਾਂ ਉਹ ਕਿਸ਼ਤ ਟੁੱਟ ਜਾਂਦੀ ਹੈ। ਤਾਂ ਇਸ ਤਰ੍ਹਾਂ ਜਿਹੜਾ ਇੱਕ ਰਿਕਾਰਡ ਬਣਦਾ ਹੁੰਦਾ, ਜਿਹਨੂੰ ਆਪਾਂ ਬੈਂਕ ਦਾ ਕਹਿੰਦੇ ਨੇ ਕ੍ਰੈਡਿਟ ਸਕੋਰ ਵਗੈਰਾ, ਤਾਂ ਉਹ ਖਰਾਬ ਹੋ ਹੀ ਜਾਂਦਾ ਤਕਰੀਬਨ। ਤਾਂ ਇਹ ਆ ਕਿ ਦੇਖੋ ਕਿਸਾਨ ਨੂੰ ਲੋਨ ਦੀ ਤੇ ਜ਼ਰੂਰਤ ਹੈ ਜੀ, ਉਹਦੀ ਤੇ ਆਮਦਨ ਵਧਾਉਣ ਦੀ ਜ਼ਰੂਰਤ ਹੈ। ਆਮਦਨ ਇਹ ਕਹਿੰਦੇ ਆ ਕਿ 2022 ਦੇ ਵਿੱਚ ਦੁੱਗਣੀ ਕਰਾਂਗੇ। ਦੁੱਗਣੀ ਕਿੱਦਾਂ ਕੀਤੀ ਜਾਊਗੀ ਉਹਦਾ
कोई फार्मूला इस वरे भी साफ नहीं है, क्योंकि देखो जी आमदन दुगनी होनी है वो तकरीबन 10% ग्रोथ रेट से तुहाडी होनी है। जी खेती सैक्टर की ग्रोथ रेट है वो कितनी है, वो हैगी है 3.5%, ऐतकी 3.4 सी, बाकी तो सारे सैक्टर नैगेटिव से चल गए थे। तो वो जी आमदन दुगनी करनी है किस तरह की जाऊगी, ये बहुत हैरानगी की गल है कि वो साफ नहीं किया जाता। खैर ये सारिया चीज़ां सीगियां जिहड़ियां एग्रीकल्चर के नाल जुड़ियां, पर मैं जिद्दां कहा कि किसान वास्ते दे विच कुछ है नहीं, जापता नहीं, ऐलान ही है, ऐलान ही है। ऐलान दे विच की है कि लोन की जगह पे जिद्दां हुण तुसीं देखो कि प्रधानमंत्री 6000 रुपया दिंदे ने, जो 24 भी कर दिता जाए, 18 भी कर दिता जाए, डायरैक्ट पैसा किसान दे कोल जावे, ते मेरे ख्याल दे नाल उहदे नाल की है कि तुहाडी जिहड़ी बाइंग पावर हुंदी है, जिहड़ी तुहाडी एक खरीददार की जी पावर समर्था जी वो बढ़ जाए, तो वो पैसा भी इकॉनमी च आएगा। इकॉनमी स्लो डाउन का जो शिकार हुई है थोड़ा, वो भी किते ना किते गरमाइश पैदा की जा सकती है। दूजी चीज़ जी वो ये आ कि देखो कुल मिला के सानू इउं लगता है कि मैं तो हुण क्योंकि इन्हां जिहड़े एजीटेशन चलते पे आ फार्म लॉ के खिलाफ, तो बहुत पढ़िया, बहुत आंकड़े कड्ढे आ। जे तुसीं देखोगे ओवरऑल तुहानूं ऐ लगेगा जिद्दां एलोकेशन हुंदी है कि हाँ भाई बल्ले बल्ले इन्ना कुछ रख दिता, पर पल्ले कुछ नहीं पैंदा। जे तुसीं देखोगे ना, जदों सिट्टे ते पहुंचोगे किसान दे पल्ले कुछ नहीं बचदा। उहदे च की है कि एक मैं तुहानूं एक आंकड़ा दे के गल खत्म कर देना, लंमी गल करन दा कोई तुक नहीं है हुण, जी काफ़ी समा हो गया। OECD का एक आंकड़ा है, पिछले दिन ही मेरे ख्याल दे नाल रिपोर्ट आई सी उन्हां दी कुछ हफ्ते पहले, तो उहदे विचों की कह रहे, वो कह रहे हैं कि चाइना जिहड़ा वा वो 10% मतलब कि जो तुहाडी हैगी प्रोडक्टिविटी उहदी जिहड़ी कॉस्ट है उहदे तो 10% एक्स्ट्रा दे रहा किसान। तो दूसरे पासे इंडिया का किसान जो ब्राजील के मुकाबले, इंडोनेशिया के मुकाबले, US के मुकाबले, कैनेडा के या चाइना के इन्हां किसानों के मुकाबले देखोगे तो वो -13 च जाता है, -13 च जाता है। मतलब कि 100 रुपया जे एक किसी भी प्रोडक्ट की कॉस्ट है खेती के चाइना के तो उन्होंने कितना मिले 110, तो साढ़े वालों की आ कि जो 100 उन्होंने कॉस्ट आ तो उन्होंने 87 मिलने, मतलब कि 13 का नुकसान। के हाल है सो ये आ, एक तो यह है कि सरकार इन्वेस्टमेंट जी है वो अपने पद्धर पर हुण नहीं कर रही खेती सैक्टर च, बस वो गुजारा ही है, इन्नी कोई वड्डी इन्वेस्टमेंट नहीं जिन्नी रिफॉर्म्स वास्ते चाहिए, तो ही प्राइवेट प्लेयरां नूं सौंप के सारा कुछ आप फारग आप सुरखरू होना चाहते हैं। दूजी चीज़ जी है देखने वाली है कि हुण जे चाइना नूं तुसीं देखो कि उन्होंने किसानां तक जिहड़ा लाभ है वो पहुँचाउण दे विच की कुछ करना पैंदा, तो उत्थे की है कि कंज्यूमर नूं किते ना किते किसान बचाउणा पैंदा, मतलब आप सहन करके किसान नूं बचाउणा पैंदा। इत्थे उल्ट है, इत्थे आके उल्ट हो जाता सारा फार्मूला, क्योंकि इत्थे किसान कंज्यूमर नूं बचा रहा है। मतलब किसान कंज्यूमर नूं इदां बचा रहा कि एक रिपोर्ट है वो तुसीं पढ़ सकदे, किते भी आम आंकड़े मिल जाते हैं कि पिछले साल किसानों नूं 1,60,000 करोड़ का नुकसान होया उन्होंने वाजब भाव ना मिलने करके, जबकि दूसरी साइड अदर साइड तुम देखोगे तो कंज्यूमर को 6.5 लाख करोड़ रुपए का, यानी वो जो महंगाई दर के नाम से जो फूड का रेट जोड़ा वो सीमित दिता जाता तो उन्होंने फायदा होया। तो तुम कुल मिला के देख सकते हो कि इतने जोड़ा कंज्यूमर है वह ख्याल रखा जाता, जबकि चाइना के किसान का ख्याल रखा जाता। ये मैं तुहानूं कथात्मक तौर पर चीज़ां दसन का यतन किया। सो बजट की कहानी लम्मी चल गई है, खैर आप इतने एक बार होने विराम ला दीए ब्रेक जी 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 बिल्कुल। अगली ਆਪਾਂ ਮਿੰਟੂ जी गल करिए, ਕਹਿੰਦੇ ਸਿੰਘੂ ਬਾਰਡਰ ਤੇ किसान जथेबंदियां ਵੱਲੋਂ ਪ੍ਰੈਸ ਕਾਨਫਰੰਸ। हाँ जी देखो प्रेस कॉन्फ्रेंस कर दी इन्होंने, उड़ीकी जा रही थी प्रेस कॉन्फ्रेंस, क्योंकि एक उड़दा जिहा अगे तो अंदाजा हो गया सीगा कि प्रोग्राम दिता जा सकता, और प्रोग्राम नहीं दिता जा रहा सीगा कुछ दिनों तो, क्योंकि जिहड़ा एक उन्होंने जाना सीगा संसद वाल नूं वो तो कैंसल हो गया काम। देखो जिहड़े एजीटेशन हुंदे आ ना, एजीटेशन दे विच प्रोग्राम जिहड़े आ ताजगी भरते आ, जोश भरते आ। ਆਪਾਂ ਨੂੰ ਐਂ लगता कि यार ये चौथे दिन आके बह जाते हैं कि साडा आह प्रोग्राम है, मतलब कि जो हम उत्थे बैठे ही रहन बेचारे जिहड़े बैठे आ, कोई उन्होंने कोल करने लई कुछ ना होवे तो उन्हां च भी बेचैनी नीरसता सब कुछ भर जाएगा।
ਜਿਹੜੇ ਉੱਥੇ ਪ੍ਰੋਟੈਸਟਰ ਬੈਠੇ ਆ, ਤਾਂ ਕਿਸਾਨ ਆਗੂ ਉਸ ਚੀਜ਼ ਨੂੰ ਹਾਵੀ ਨਹੀਂ ਹੋਣ ਦਿੰਦੇ, ਮਤਲਬ ਕਿ ਆਪਣੇ ਅੰਦੋਲਨਾਂ ਤੇ। ਕਿਸਾਨ ਨਹੀਂ ਜ਼ਰੂਰੀ, ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਲੰਬੇ ਐਜੀਟੇਸ਼ਨ ਹੁੰਦੇ, ਘੋਲ ਹੁੰਦੇ ਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਹੋਣ, ਜਿਹੜੇ ਇਸ ਤਰ੍ਹਾਂ ਦੇ ਸਮਾਜਿਕ ਐਜੀਟੇਸ਼ਨ ਹੁੰਦੇ, ਤਾਂ ਉਹਨਾਂ ਦੇ ਵਿੱਚ ਇਹ ਰਵਾਨਗੀ ਰੱਖਣ ਵਾਸਤੇ ਪ੍ਰੋਗਰਾਮ ਦਿੱਤੇ ਜਾਂਦੇ ਆ। ਤਾਂ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ 26 ਤੋਂ ਬਾਅਦ ਇੱਕ ਗੈਪ ਪੈ ਗਿਆ ਸੀ, ਉਹਨੂੰ ਹੁਣ ਤੋੜਨ ਦਾ ਯਤਨ ਕੀਤਾ ਜਾ ਰਿਹਾ ਇਹਨਾਂ ਵੱਲੋਂ। ਤਾਂ ਪ੍ਰੋਗਰਾਮ ਆ ਗਿਆ ਜੀ ਨਵਾਂ, ਉਹ ਤੁਸੀਂ ਸੁਣ ਲਓ ਕਿ ਕਿਸਾਨ ਜਥੇਬੰਦੀਆਂ ਨੇ ਕੀ ਕਾਲ ਕੀਤੀ ਆ। ਕਿਸਾਨ ਜਥੇਬੰਦੀਆਂ ਨੇ 3 ਘੰਟੇ ਦਾ ਭਾਰਤ ਬੰਦ ਐਲਾਨਿਆ ਵਾ ਕਿ ਅਸੀਂ ਕਾਲ ਕਰਾਂਗੇ ਕਿ 12 ਵਜੇ ਤੋਂ 3 ਵਜੇ ਤੱਕ 6 ਫਰਵਰੀ ਨੂੰ ਇਹ ਚੱਕਾ ਜਾਮ ਕੀਤਾ ਜਾਏਗਾ 3 ਘੰਟਿਆਂ ਵਾਸਤੇ। ਦੂਜੀ ਚੀਜ਼ ਜਿਹੜੀ ਉਹਨਾਂ ਨੇ ਉੱਥੇ ਆਖੀ ਆ ਉਹ ਦੇਖਣ ਵਾਲੀ ਆ, ਉਹ ਆਪਣੀਆਂ ਸਮੱਸਿਆਵਾਂ ਗਿਣਾ ਰਹੇ ਨੇ ਕਿ ਕਿਸ ਤਰ੍ਹਾਂ ਸਾਡੇ ਨਾਲ ਸਾਜ਼ਿਸ਼ ਰਚੀ ਜਾ ਰਹੀ ਆ, ਕਿਸ ਤਰ੍ਹਾਂ ਸਾਡੇ ਨਾਲ ਧੱਕੇ ਕੀਤੇ ਜਾ ਰਹੇ ਆ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਸਾਡੀ ਬਿਜਲੀ ਦੀ ਸਪਲਾਈ, ਬਾਥਰੂਮ, ਇੰਟਰਨੈਟ ਵਗੈਰਾ ਵਗੈਰਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਕਹਿ ਸਕਦੇ ਕਿ ਅੱਜ ਦੇ ਦੌਰ ਦੇ ਵਿੱਚ ਬੁਨਿਆਦੀ ਸਹੂਲਤਾਂ, ਬਿਜਲੀ ਵੀ ਇੱਕ ਬੁਨਿਆਦੀ ਸਹੂਲਤ 'ਚ ਆਉਣ ਵਾਲੀ ਚੀਜ਼ ਆ, ਇੰਟਰਨੈਟ ਵੀ ਹੁਣ ਤਾਂ ਬੁਨਿਆਦੀ ਸਹੂਲਤ ਦੇ ਵਿੱਚ ਆ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੰਦ ਕੀਤੀਆਂ ਜਾ ਰਹੀਆਂ ਨੇ। ਪਰ ਇੱਥੋਂ ਤੱਕ ਤੁਸੀਂ ਉਹ ਦੇਖਿਆ ਹੀ ਹੋਣੀਆਂ ਫੋਟੋਆਂ, ਤੁਸੀਂ ਸ਼ਾਇਦ US ਦੇ ਵਿੱਚ ਹਾਲੇ ਜਿੱਦਾਂ ਕਹਿ ਲਓ ਕਿ ਜ਼ਿੰਦਗੀ ਦੀ ਗੱਡੀ ਜਿਹੜੀ ਹੈ ਚੜ੍ਹਾਈ ਨਹੀਂ ਹੋਣੀ, ਪੂਰੇ ਜਦੋਂ ਦਿਨ ਚੜ੍ਹੇਗਾ, ਤੁਹਾਡਾ ਦਿਨ ਥੋੜ੍ਹਾ ਖੁੱਲ੍ਹਾ ਹੋਏਗਾ ਤਾਂ ਸੋਸ਼ਲ ਮੀਡੀਆ 'ਤੇ ਕਿਤੇ ਟਾਈਮ ਮਿਲੇਗਾ ਤਾਂ ਤੁਹਾਨੂੰ ਫੋਟੋਆਂ ਮਿਲ ਜਾਣੀਆਂ ਨੇ। ਉਹਦੇ ਵਿੱਚ ਉਹ ਦੇਖਿਓ ਤੁਸੀਂ ਕਿ ਕਿੱਦਾਂ ਸਰੀਏ ਲੱਗੇ ਹੋਏ ਨੇ, ਕਿੱਦਾਂ ਉੱਥੇ ਸੀਮੈਂਟਡ ਬੈਰੀਕੇਡਿੰਗ ਕੀਤੀ ਜਾ ਰਹੀ ਆ, ਬਜਰੀ ਜਿੱਦਾਂ ਲੈਂਟਰ ਪਾਏ ਜਾਂਦੇ। ਬੰਦਾ ਪੁੱਛੇ ਕਿ ਉੱਥੇ ਕੋਈ ਹੋਰ ਮੁਲਕ ਆ ਕੇ ਬੈਠਾ। ਦੇਖੋ ਕਮਾਲ ਦੀ ਗੱਲ ਹੈ ਕਿ ਜਿੱਦਾਂ ਨਤੀਜੇ ਸਰੀਏ ਲਾ ਕੇ ਛੁਰੀਆਂ ਵਰਗੇ ਜਿਹੜੇ ਹੁੰਦੇ ਆ ਉਹ ਲਾ ਦਿੱਤੇ ਆ ਸੜਕ 'ਤੇ। ਗਾਜ਼ੀਪੁਰ ਬੰਨੀ ਤਾਂ ਇਹਨਾਂ ਨੇ ਟੋਏ ਵੀ ਪੁੱਟ ਦਿੱਤੇ ਆ, ਮਤਲਬ ਕਿ ਜਿੱਦਾਂ ਹਰਿਆਣੇ ਵਾਲਿਆਂ ਨੇ ਕੀਤਾ ਸੀਗਾ ਉੱਦਾਂ ਹੀ ਉਹ UP ਵਾਲੇ ਵੀ ਕਰੀ ਜਾਂਦੇ ਆ। ਇਹ ਹੁਣ ਮੇਰੇ ਖਿਆਲ ਦੇ ਨਾਲ ਦੇਖੋ ਆ ਗਏ ਉਹਨਾਂ ਹੋਸ਼ੇ ਹੱਥ ਕੱਢਿਆ ਤੇ, ਕਿਉਂਕਿ ਸਾਰੇ ਹੱਥ ਕੱਢੇ ਵਰਤ ਲਏ। ਕਦੇ ਇਹਨਾਂ ਨੂੰ ਖਾਲਿਸਤਾਨੀ ਦੱਸਿਆ ਗਿਆ, ਕਦੇ ਚਾਈਨਾ ਸਪੋਂਸਰਡ, ਕਦੇ ਕਾਂਗਰਸ ਸਪੋਂਸਰਡ, ਕਦੇ ਪਾਕਿਸਤਾਨ ਸਪੋਂਸਰਡ, ਟੁਕੜੇ ਟੁਕੜੇ ਗੈਂਗ ਵਗੈਰਾ ਜੋ ਵੀ ਕਹਿ ਸਕਦੇ ਸੀ ਕਹਿ ਲਿਆ। ਪੱਥਰ ਵੀ ਵਰਵਾ ਲਏ, ਮੈਂ ਵਿਖਾਇਆ ਸ਼ੀਸ਼ਾ ਤੇ ਲੋਕਾਂ ਪੱਥਰ ਮਾਰੇ ਨੇ। ਤੇ ਉਹ ਉਹਨਾਂ ਨੇ ਵਿਚਾਰਿਆਂ ਨੇ ਜਿਨ੍ਹਾਂ ਨੇ ਜਾ ਕੇ ਉੱਥੇ ਇਹਨਾਂ ਦੀ ਲੜਾਈ ਆਰੰਭ ਕੀਤੀ ਸੀ, ਉਹਨਾਂ ਤੇ ਪੱਥਰ ਵੀ ਸੁੱਟਾ ਦਿੱਤੇ ਦੰਗਾਈਆਂ ਤੋਂ, ਜਿਹੜੇ ਇਹਨਾਂ ਦੇ ਆਪਣੇ ਲੋਕ ਸੀਗੇ। ਪਰ ਜਦੋਂ ਕੋਈ ਗੱਲ ਨਹੀਂ ਬਣੀ, ਕੋਈ ਗੱਲ ਨਹੀਂ ਬਣੀ ਤਾਂ ਅਖੀਰ ਤੇ ਫਿਰ ਜੋ ਬੁਨਿਆਦੀ ਸਹੂਲਤਾਂ ਹੁੰਦੀਆਂ ਨੇ ਉਹ ਕੱਟ ਕੀਤੀਆਂ ਜਾ ਰਹੀਆਂ ਨੇ। ਔਰ ਉਹਦੀ ਕਿਤੇ ਨਾ ਕਿਤੇ ਦੇਖੋਗੇ ਨਾ ਜੇ ਤਾਂ ਉਹਦੀ ਵੀ ਇੱਕ ਚਾਲ ਹੁੰਦੀ ਹੈ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਇੰਟਰਨੈਟ ਬੰਦ ਕੀਤਾ ਹੋਇਆ ਆ, ਮੇਰੇ ਪਿੰਡ ਤੋਂ 30 ਕਿਲੋਮੀਟਰ 25 ਕਿਲੋਮੀਟਰ ਦੂਰ ਜਾ ਕੇ ਮੇਰੇ ਖਿਆਲ ਦੇ ਨਾਲ ਹਰਿਆਣਾ ਸ਼ੁਰੂ ਹੋ ਜਾਂਦਾ, ਇਹਦੇ ਲਈ ਹੋ ਜਾਂਦਾ ਜੇ ਆਪਾਂ ਪਿੰਡਾਂ ਵਿੱਚ ਦੇਖੀਏ। ਪਰ ਇੱਥੇ ਇੰਟਰਨੈਟ ਬੰਦ ਕੀਤਾ ਹੋਇਆ, ਜਦ ਕਿ ਮੇਰੇ ਪਿੰਡ ਤੋਂ ਦਿੱਲੀ ਲਗਭਗ 400 ਕਿਲੋਮੀਟਰ ਦੂਰ ਹੈ। ਇੰਟਰਨੈਟ ਇੱਥੇ ਬੰਦ ਕੀਤਾ ਪਿਆ ਅਡਾਵਲੀ ਏਰੀਏ ਦੇ ਵਿੱਚ। ਕਹਿੰਦੇ ਕਿ ਜਿਹੜੇ ਪੰਜਾਬ ਦੇ ਨੰਬਰ ਉਹ ਤਾਂ ਚੱਲੀ ਜਾਂਦੇ ਆ, ਜਿਹੜੇ ਦੂਸਰੇ ਬੰਦ, ਮਤਲਬ ਕਿ ਸਰਸੇ ਜ਼ਿਲ੍ਹੇ ਤੱਕ ਵੀ ਬੰਦ ਹੈ। ਅੰਬਾਲੇ ਤੱਕ, ਅੰਬਾਲਾ ਕਿੱਥੇ ਲੱਗਦਾ ਕਿ ਪਟਿਆਲੇ ਦੇ ਨਾਲ, ਅੰਬਾਲਾ ਜ਼ਿਲ੍ਹਾ ਜਿਹੜਾ ਹੈ ਨਾ ਉਹ ਆਪਣੇ ਪਟਿਆਲੇ ਦੇ ਪਿੰਡਾਂ ਦੇ ਨਾਲ ਆ ਲੱਗਦਾ ਹੈ। ਤੇ ਇੱਥੇ ਵੀ ਇੰਟਰਨੈਟ ਬੰਦ ਕੀਤਾ ਪਿਆ, ਜਦ ਕਿ ਇੱਥੇ ਕੋਈ ਸਮੱਸਿਆ ਹੀ ਹੈ ਨਹੀਂ। ਟਿਕਰੀ ਵੀ ਕੀਤਾ। ਸੋ ਇੰਟਰਨੈਟ ਦਾ ਜਿਹੜਾ ਉਹ ਇਹਨਾਂ ਨੇ ਬਹੁਤ ਵੱਡਾ ਦਾਅ ਖੇਡਿਆ। ਉਹਦੇ ਨਾਲ ਕੀ ਹੁੰਦਾ ਕਿ ਲੋਕ ਕਿਤੇ ਨਾ ਕਿਤੇ ਸੰਘਰਸ਼ ਤੋਂ ਦੂਰ ਹੁੰਦੇ ਆ। ਹੁਣ ਮਸਲਨ ਮੰਨ ਲਓ ਕਿਸੇ ਵੀ ਕਾਰਨ ਕਰਕੇ, ਜਿੱਦਾਂ ਆਪਣੇ ਇੱਥੇ ਕੋਲਾ ਕਹਿੰਦੇ ਸੀਗੇ ਕਿ ਮੁੱਕ ਜਾਣਾ, ਲਾਈਟਾਂ ਦੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ, ਬਿਜਲੀ ਨਹੀਂ ਸੀਗੀ ਆਉਂਦੀ, ਬੱਤੀ ਨਹੀਂ ਸੀ ਆਉਂਦੀ। ਤਾਂ ਉਹਦੇ 'ਚ ਕੀ ਆ ਕਿ ਸਿਆਲ ਦੇ ਵਿੱਚ ਤਾਂ ਦਿਨ ਕੱਟੇ ਗਏ। ਜੇ ਫਰਜ਼ ਕਰੋ ਉੱਥੇ ਇਹ ਗਰਮੀ ਹੁੰਦੀ, ਮਤਲਬ ਕਿ ਉਸ ਟਾਈਮ ਦੇ ਵਿੱਚ ਜਦੋਂ ਇੱਥੇ ਕੱਟ ਲੱਗੇ ਤੇ ਲੋਕਾਂ ਨੇ ਬੇਚੈਨ ਹੋਣਾ ਸੀ, ਆਪਦੇ ਲੀਡਰਾਂ ਦੇ ਗੱਲ ਪੈਣਾ ਸੀਗਾ ਕਿ ਤੁਸੀਂ ਆਪਣਾ ਪ੍ਰੋਗਰਾਮ ਬਦਲੋ ਭਾਈ, ਜਿੱਦਾਂ ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ, ਅਸੀਂ ਹੁਣ ਜਵਾਕ ਥੋੜ੍ਹੇ ਗਰਮੀ 'ਚ ਮਾਰਨੇ ਆ। ਤਾਂ ਇਹ ਵੀ ਇੱਕ ਚਾਲ ਹੁੰਦੀ ਆ। ਅਸਥਾਈ ਇੰਟਰਨੈਟ ਪਾਬੰਦੀ 'ਤੇ ਇਹਨਾਂ ਨੇ ਵਾਧਾ ਕਰ ਦਿੱਤਾ। ਮੇਰੇ ਖਿਆਲ ਦੇ ਨਾਲ ਹੁਣ ਕੱਲ੍ਹ ਤੱਕ ਰਾਤ 11 ਵਜੇ ਤੱਕ ਇਹਨਾਂ ਨੇ ਇੰਟਰਨੈਟ ਬੰਦ ਰੱਖਣਾ। ਉਹ ਇਹ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਕਿਸਾਨ ਸੰਘਰਸ਼ ਨਾਲ ਜੁੜੀਆਂ ਅੱਜ ਦੀਆਂ ਨੇ। ਪਰ ਜੇ ਆਪਾਂ ਦੇਖੀਏ 26 ਤੋਂ ਬਾਅਦ ਜਾਂ ਵੀਕਐਂਡ ਤੋਂ ਬਾਅਦ, ਉਹ ਇਹੀ ਆ। ਜੇ ਮੈਂ ਤੁਹਾਨੂੰ ਮੋਟੇ ਤੌਰ ਤੇ ਇੱਕ ਅਪਡੇਸ਼ਨ ਦੇਵਾਂ ਇਸ ਬਾਬਤ ਤਾਂ ਉਹ ਇਹੀ ਹੈ ਕਿ ਅੱਗੇ ਸੰਘਰਸ਼ ਦਾ ਜਿਹੜਾ ਕੇਂਦਰ ਸੀਗਾ ਉਹ ਸਿੰਘੂ ਸੀਗਾ ਜਾਂਦਾ, ਪਰ ਅਚਾਨਕ ਸਮੀਕਰਨ ਬਦਲੇ, ਅਚਾਨਕ ਹਾਲਾਤ ਬਦਲੇ ਤਾਂ ਅੱਜ ਇਉਂ ਲੱਗਦਾ ਆ ਕਿ ਉਹ ਜਿਵੇਂ ਮੀਡੀਆ ਦਾ ਜਮਾਵੜਾ ਸੀਗਾ ਜਾਂ ਜਿਹੜੇ ਵੱਡੇ ਵੱਡੇ ਲੀਡਰ, ਵੱਡੇ ਵੱਡੇ ਹਸਤੀਆਂ ਵਾਲੇ ਲੋਕ ਜਿਹੜੇ ਸੀਗੇ ਉਹ
ਸਿੰਘੂ ਆਉਂਦੇ ਸਨ, ਤਾਂ ਉਹ ਹੁਣ ਗਾਜ਼ੀਪੁਰ ਨੂੰ ਹੋ ਤੁਰੇ ਆ। ਤਾਂ ਕੁੱਲ ਮਿਲਾ ਕੇ ਇਹ ਇੱਕ ਵੱਡਾ ਚੇਂਜ ਵੇਖਣ ਨੂੰ ਮਿਲ ਰਿਹਾ ਇਹਨਾਂ 4-5 ਦਿਨਾਂ ਤੋਂ ਬਾਅਦ। ਜੀ ਜੀ। ਤੇ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰ ਲਈਏ, ਦਿੱਲੀ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ। ਹਾਂਜੀ, ਦੇਖੋ ਇਹ ਪਟੀਸ਼ਨ ਪਾ ਦਿੱਤੀ ਗਈ ਹੈ ਕਿਉਂਕਿ ਇੱਕ ਤਾਂ ਜਿਹੜੀ ਗੱਲ ਹੈ ਨਾ, ਉਹ ਸਾਫ਼ ਨਹੀਂ ਹੋਣ ਡਈ ਕਿ ਕਿੰਨੇ ਕੁੱਲ ਲਾਪਤਾ ਲੋਕ ਨੇ। ਮਤਲਬ ਕਿ ਕੋਈ ਤਾਂ ਕਹਿ ਦਿੰਦਾ ਆ ਕਿ 400 ਆ। ਜਿਹੜੀ ਸੂਚੀ ਹੁਣ ਤੱਕ ਤਿਆਰ ਵੀ ਹੋਈ ਆ, ਮਨਜਿੰਦਰ ਸਿੰਘ ਸਰਸਾ ਵੀ ਉਹਦੇ 'ਚ ਸ਼ਾਮਿਲ ਆ, ਕੁਛ ਲਾਅ ਦੇ ਨਾਲ ਜੁੜੇ ਐਕਟੀਵਿਸਟ ਜਿਹੜੇ ਆ, ਜਿਨ੍ਹਾਂ ਨੂੰ ਆਪਾਂ ਵਕੀਲ ਵੀ ਕਹਾਂਗੇ, ਉਹ ਜਿਹੜੇ ਐਕਟੀਵਿਸਟ ਹੁੰਦੇ ਆ, ਸੋਸ਼ਲ ਐਕਟੀਵਿਸਟ ਵੀ ਹੁੰਦੇ ਨਾਲ, ਤਾਂ ਉਹ ਵੀ ਬਹੁਤ ਜ਼ਿਆਦਾ ਉੱਥੇ ਐਕਟਿਵ ਹੋ ਕੇ ਕੰਮ ਕਰ ਰਹੇ। ਉਹਨਾਂ ਦੀਆਂ ਵੀ ਟੀਮਾਂ ਕੰਮ ਕਰ ਰਹੀਆਂ ਨੇ। ਇਸ ਤੋਂ ਇਲਾਵਾ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਪੋਲੀਟੀਕਲ ਕਲਾਸ ਜਿਹੜੀ ਆ, ਉਹ ਵੀ ਇਸ ਪਾਸੇ ਹੈ। ਪਰ ਜਦੋਂ ਉਹ ਦੇਖਦੇ ਆ, ਆਪਾਂ ਮਨਜਿੰਦਰ ਸਿੰਘ ਸਰਸਾ ਵੀ ਵੈਸੇ ਉਹਦੇ ਵਿੱਚ ਹੀ ਆ ਗਏ, ਪਰ ਕਿਉਂਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਹੈ, ਸੋ ਇਸ ਕਰਕੇ ਉਹਨਾਂ ਨੂੰ ਥੋੜ੍ਹਾ ਅਲੱਗ ਰੱਖਾਂਗੇ। ਪਰ ਉਹ ਇੱਕ ਤਰ੍ਹਾਂ ਨਾਲ ਇੱਕ ਧਾਰਮਿਕ ਸੰਸਥਾ ਵੱਲੋਂ ਇਹ ਕੰਮ ਕਰ ਰਹੇ ਆ। ਇਹ ਠੀਕ ਹੈ ਕਿ ਉਹ ਸਭ ਤੁਹਾਨੂੰ ਪਤਾ ਹੀ ਹੈ, ਸਿਆਸੀ ਹੁੰਦਾ ਹੀ ਹੈ, ਇਹਨਾਂ ਮਸਲਿਆਂ ਦਾ ਸਿਆਸੀਕਰਨ ਹੋ ਜਾਂਦਾ। ਤਾਂ ਉਹਨਾਂ ਦੀ ਸੂਚੀ ਜਾਂ ਹੋਰ ਸੂਚੀਆਂ ਜੇ ਦੇਖੋਗੇ ਤਾਂ ਥੋੜ੍ਹਾ ਫਰਕ ਆਉਂਦਾ ਹੈ। ਕੋਈ ਮੀਡੀਆ ਆਊਟਲੈਟ ਵੀ ਇਹ ਖੁਲਾਸਾ ਕਰਦਾ ਵਾ ਕਿ ਦੇਖੋ ਜੀ 400 ਬੰਦਾ ਲਾਪਤਾ, ਕੋਈ 200 ਕਹਿੰਦਾ। ਐਗਜ਼ੈਕਟ ਯਾਨੀ ਗਿਣਤੀ ਦਾ ਕੋਈ ਕਿਸੇ ਕੋਲ ਪੱਕਾ ਪ੍ਰਮਾਣ ਨਹੀਂ ਹੈਗਾ ਕਿ ਵਾਕਿਆ ਨਾ। ਤਾਂ ਇਹਦੇ ਵਿੱਚ ਹੁਣ ਇਹੀ ਹੈ ਇੱਕ ਪ੍ਰੋਗਰੈਸ ਇਹਦੇ ਮਾਮਲੇ ਦੇ ਅੰਦਰ ਜੇ ਆਪਾਂ ਦੇਖੀਏ ਤਾਂ ਅੱਜ ਪਟੀਸ਼ਨ ਦਾਇਰ ਹੋ ਗਈ ਹੈ। ਉਹਦੀ ਕਦੋਂ ਸੁਣਵਾਈ ਹੁੰਦੀ ਹੈ ਪਤਾ ਨਹੀਂ, ਉਹਦਾ ਜਵਾਬ ਹੋਮ ਮਿਨਿਸਟਰੀ ਕਿਸ ਤਰ੍ਹਾਂ ਦਾ ਦੇਵੇਗੀ ਉਹਦਾ ਵੀ ਕੋਈ ਆਪਾਂ ਨੂੰ ਅੰਦਾਜ਼ਾ ਨਹੀਂ ਹੈ। ਪਰ ਸੰਯੁਕਤ ਕਿਸਾਨ ਮੋਰਚਾ ਨੇ ਵੀ ਇੱਕ ਕਮੇਟੀ ਬਣਾਈ ਆ ਜੋ ਇਹਦੇ 'ਤੇ ਕੰਮ ਕਰੂਗੀ। ਮਤਲਬ ਕਿ ਯਤਨ ਕੀਤੇ ਜਾ ਰਹੇ ਆ। ਜਿੱਦਾਂ ਅੱਜ ਪੰਜਾਬ ਸਰਕਾਰ ਨੇ ਵੀ ਇੱਕ ਹੈਲਪਲਾਈਨ ਨੰਬਰ ਜਿਹੜੀ ਕਰ ਦਿੱਤਾ ਹੈ ਜਾਰੀ, ਹੈਲਪਲਾਈਨ ਉਹਨਾਂ ਨੇ ਜਾਰੀ ਕੀਤੀ ਆ, ਉਹਦਾ 112 ਨੰਬਰ ਆ। ਤਾਂ ਜੇ ਕੋਈ ਸੂਚਿਤ ਕਰਨਾ ਚਾਹੇ ਜਾਂ ਕੋਈ ਜਾਣਕਾਰੀ ਲੈਣਾ ਚਾਹੇ ਤਾਂ ਉਹ ਕਰ ਸਕਦਾ। ਪਰ ਇੱਧਰ ਬਰਾਬਰ ਹੀ ਵੰਝ ਪ੍ਰਧਾਨ ਜੀ ਨੇ ਗੱਡ ਦਿੱਤਾ। ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਜਿਹੜੇ ਸੁਖਬੀਰ ਸਿੰਘ ਜੀ ਬਾਦਲ, ਉਹ ਕਹਿੰਦੇ ਕਿ ਇੱਕ ਹੈਲਪਲਾਈਨ ਨੰਬਰ ਆ ਸਾਡੇ ਵੱਲੋਂ ਚੱਕੋ। ਤਾਂ ਇਹਨਾਂ ਨੇ ਇੱਕ ਦੀ ਬਜਾਏ ਫਿਰ 3 ਕਰ ਦਿੱਤੀਆਂ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਜਗਦੀਪ ਸਿੰਘ ਕਾਲੂ ਹੋਰਾਂ ਦਾ ਨੰਬਰ ਦਿੱਤਾ ਗਿਆ, ਜਸਵਿੰਦਰ ਸਿੰਘ ਜੌਲੀ ਹੋਰਾਂ ਦਾ ਨੰਬਰ ਦਿੱਤਾ ਗਿਆ, ਜਾਂ ਜਿਹੜੇ ਹੈਗੇ ਆ ਨਿੱਜੀ ਸੈਕਟਰੀ ਇਹਨਾਂ ਦੇ ਹਰਦੀਪ ਸਿੰਘ। ਉਹ ਨੰਬਰ ਮੈਂ ਬੋਲ ਦਿੰਦਾ, ਜਿੱਦਾਂ ਉਹ 112 ਵਾਲਾ ਕਿਹਾ। ਤਾਂ ਜਗਦੀਪ ਸਿੰਘ ਕਾਲੂ ਹੋਰਾਂ ਦਾ ਨੰਬਰ 93-105 10 64 0। ਇਸੇ ਤਰ੍ਹਾਂ ਜੌਲੀ ਸਾਹਿਬ ਦਾ ਜਿਹੜਾ ਹੈ ਉਹ ਹੈਗਾ 98-910 ਅੱਗੇ ਹੈਗੀਆਂ 4 0 ਤੇ 1। ਉਹ ਬੜਾ VIP ਜਿਹਾ ਨੰਬਰ ਆ। ਤੇ ਇਸੇ ਤਰ੍ਹਾਂ ਜਿਹੜਾ ਹਰਦੀਪ ਸਿੰਘ ਹੋਰਾਂ ਦਾ ਨੰਬਰ ਹੈ ਉਹ 98-913 ਤੇ 69-904। ਇਹ ਨੰਬਰ ਆ 3 ਉਹਨਾਂ ਨੇ ਜਾਰੀ ਕੀਤੇ ਆ। ਤੇ ਜੇ ਕੋਈ ਜਾਣਕਾਰੀ ਕਿਸੇ ਨੇ ਲੈਣੀ ਹੋਵੇ ਜਾਂ ਕਿਸੇ ਨੇ ਜਾਣਕਾਰੀ ਕੋਈ ਦੇਣੀ ਹੋਵੇ, ਇਹ 2 ਹੈਲਪਲਾਈਨਸ ਆਪਣੇ ਸਾਹਮਣੇ, ਇੱਕ ਸਰਕਾਰ ਦੀ ਅਫੀਸ਼ੀਅਲੀ ਇਹਨਾਂ ਨੇ ਜਾਰੀ ਕੀਤੀ ਹੈ 112 ਨੰਬਰ ਰੱਖਿਆ ਗਿਆ ਉਹਦਾ, ਔਰ ਦੂਸਰੇ ਜਿਹੜੇ ਮੈਂ ਤੁਹਾਨੂੰ 3 ਨੰਬਰ ਜਿਹੜੇ ਦੱਸੇ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ ਬਹੁਤ ਜਲਦੀ ਇਹਨਾਂ ਲਾਪਤਾ ਨੌਜਵਾਨਾਂ ਦਾ ਜਾਂ ਜਿਹੜੇ ਡਿਟੇਨ ਨੇ ਇਲੀਗਲ ਜਿਹੜੇ ਹਿਰਾਸਤ ਦੇ ਵਿੱਚ, ਉਹਨਾਂ ਸਾਰਿਆਂ ਦੀ ਸੂਚੀ ਇੱਕ ਪੱਕੀ ਠੋਸ ਸੂਚੀ ਬਣਾ ਕੇ ਉਹਨਾਂ ਦੀ ਰਿਹਾਈ ਜਿਹੜੀ ਹੈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਬਹੁਤ ਸਾਰੇ ਐਸੇ ਨੌਜਵਾਨ ਹੋਣਗੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਉਹਨਾਂ ਦੇ ਨਾਲ ਹੋ ਕੀ ਗਿਆ। ਬਹੁਤ ਸਾਰੇ ਹੋਣਗੇ, ਤੁਸੀਂ ਦੇਖਿਓ ਜਦੋਂ ਛੁੱਟ ਕੇ ਆਉਣਗੇ, ਜਿਹੜੇ ਵੀ ਆਉਂਦੇ ਪਏ। ਵੈਸੇ ਮੋਗੇ ਦਾ ਮੁੰਡਾ ਇੱਕ ਆਇਆ, ਕਹਿੰਦਾ ਛੋਟੀ ਉਮਰ ਕਰਕੇ ਮੈਨੂੰ ਛੱਡ ਦਿੱਤਾ, ਪਰ ਉਹ ਦੱਸ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਭੈੜਾ ਵਤੀਰਾ ਹੈ ਪੁਲਿਸ ਦਾ। ਉਹ ਸਾਫ਼ ਹੈ ਕਿ ਦਿੱਲੀ ਪੁਲਿਸ ਜਿਹੜੀ ਹੈ ਬਹੁਤ ਭੈੜਾ ਵਤੀਰਾ ਅਖਤਿਆਰ ਕਰੇਗੀ ਉਹਨਾਂ ਦੇ ਖਿਲਾਫ। ਤਾਂ ਜਿੰਨੀ ਜਲਦੀ ਹੋ ਸਕਦਾ ਨੌਜਵਾਨ ਬੱਚੇ ਖਾਸ ਤੌਰ 'ਤੇ ਜਿਹੜੇ ਆ ਨਾ, ਉਹ ਇੱਕ ਤਾਂ ਪੂਰੇ ਗਿਣ ਲੈ ਜਾਣ ਕੇ ਕਿੰਨੇ ਲਾਪਤਾ ਨੇ। ਪੰਜਾਬ 'ਚੋਂ ਹੈ, ਚਾਹੇ UP 'ਚੋਂ ਹੈ, ਚਾਹੇ ਉੱਤਰਾਖੰਡ 'ਚੋਂ, ਚਾਹੇ ਹਰਿਆਣੇ 'ਚੋਂ, ਸਾਰੇ ਬੱਚੇ ਆ ਮਾਵਾਂ ਦੇ। ਤਾਂ ਉਹ ਤੇ ਪਲੱਸ ਇਹ ਆ ਕਿ ਜਿਹੜੇ ਕੇਸਾਂ ਦੇ ਵਿੱਚ ਆ ਤਾਂ ਉਹਨਾਂ ਦੀ ਸੂਚੀ ਅਲੱਗ ਬਣਾ ਕੇ ਉਹਨਾਂ ਦੀ ਵੀ ਪੈਰਵਾਈ ਜਿਹੜੀ ਹੈ ਹੋਣੀ ਚਾਹੀਦੀ। ਬਿਲਕੁਲ ਜੀ, ਬਿਲਕੁਲ। ਇਹ ਬਹੁਤ ਜ਼ਰੂਰੀ ਆ, ਨਹੀਂ ਤਾਂ ਬਾਅਦ 'ਚ ਪਤਾ ਨਹੀਂ ਇਹਨਾਂ ਦੇ ਨਾਲ ਕੀ ਹੋਣਾ। ਇਹ ਬਹੁਤ ਵੱਡਾ ਇੱਕ ਡਰ ਇਸ ਟਾਈਮ ਬਣਿਆ ਪਿਆ ਆ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਾਨੂੰਨੀ ਨੋਟਿਸ ਦੇ ਮਗਰੋਂ ਟਵਿੱਟਰ ਵੱਲੋਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਕਈ ਟਵਿੱਟਰ ਅਕਾਊਂਟ ਕੀਤੇ ਗਏ ਬਲੌਕ। ਫੇਸਬੁੱਕ ਵਾਲੇ ਤਾਂ ਪਹਿਲਾਂ ਹੀ ਇਹ ਕੁਛ ਕਰੀ ਜਾਂਦੇ ਸੀ। ਹਾਂਜੀ, ਦੇਖੋ ਇਹਨਾਂ ਨੇ ਕੁਛ ਜਿਹੜੇ ਟਵਿੱਟਰ ਅਕਾਊਂਟ ਇਹਨਾਂ ਨੇ
ਕੀਤੇ ਸੀਗੇ, ਸਸਪੈਂਡ ਕਹਿ ਲਓ। ਫਿਰ ਇਹਨਾਂ ਨੇ ਕੁਛ ਬਹਾਲ ਕਰ ਵੀ ਦਿੱਤੇ ਆ। ਇੱਕ ਮੁੰਡਾ ਇੱਥੇ ਮਾਨਿਕ ਗੋਇਲ ਦਾ ਨਿੱਜੀ ਖਾਤਾ ਵੀ ਜਿਹੜਾ ਆ ਉਹ ਸਸਪੈਂਡ ਕਰ ਦਿੱਤਾ ਗਿਆ ਸੀਗਾ, ਜਾਂ ਕਹਿ ਲਓ ਕਿ ਇੱਕ ਵਾਰੀ ਜਿਵੇਂ ਇਹ ਕਰਦੇ ਹੀ ਹੁੰਦੇ ਆ। ਮੈਨੂੰ ਤਾਂ ਪਤਾ ਨਹੀਂ ਇਹਨਾਂ ਦਾ, ਮੈਂ ਇੰਨਾ ਭੇਤੀ ਨਹੀਂ ਹੈ ਕਿ ਕਿੱਦਾਂ ਉਹ ਬਲੌਕ ਕਰ ਦਿੰਦੇ ਆ ਜਾਂ ਸਸਪੈਂਡ ਕਰ ਦਿੰਦੇ ਆ। ਤਾਂ ਉਸ ਤੋਂ ਬਾਅਦ ਉਹ ਆ ਗਿਆ ਵਾਪਸ, ਰੀਸਟੋਰ ਤਾਂ ਹੋ ਗਿਆ। ਐਸੇ ਬਹੁਤ ਸਾਰੇ ਅਕਾਊਂਟ ਸੀਗੇ, ਕਿਉਂਕਿ ਸਰਕਾਰ ਨੇ ਨੋਟਿਸ ਦਿੱਤਾ ਸੀਗਾ, ਟਵਿੱਟਰ ਨੂੰ ਕਿਹਾ ਕਿ ਇਹ ਨੋਟਿਸ ਬੰਦ ਕੀਤੇ ਜਾਣੇ ਚਾਹੀਦੇ ਆ। ਤਾਂ ਜ਼ਿਆਦਾਤਰ ਉਹ ਕਿਸਾਨੀ ਫੇਵਰ ਵਾਲੇ ਸੀ। ਤੁਹਾਨੂੰ ਪਤਾ ਹੀ ਉਹ ਟਰੈਕਟਰ ਤੋਂ ਟਵਿੱਟਰ ਚੱਲਿਆ, ਉਹਦੇ ਵਿੱਚ ਤਾਂ ਫਿਰ ਨੌਜਵਾਨਾਂ ਨੇ ਨੇਰੀ ਲਿਆ ਦਿੱਤੀ। ਇੱਕ ਕਾਊਂਟਰ ਮਿਲਿਆ ਇਹਨਾਂ ਨੂੰ, ਇੱਕ ਜਵਾਬੀ ਹਮਲਾ ਮਿਲਿਆ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਸਨ। ਤਾਂ ਇਹ ਟਵਿੱਟਰ ਅਕਾਊਂਟ ਜਿਹੜੇ ਆ ਕੁਛ ਬਲੌਕ ਕੀਤੇ ਗਏ। ਪ੍ਰਸਾਰ ਭਾਰਤੀ ਦੇ ਜਿਹੜੇ CEO ਆ ਉਹਨਾਂ ਦਾ ਵੀ ਸਸਪੈਂਡ ਕਰ ਦਿੱਤਾ ਗਿਆ ਮੇਰੇ ਖਿਆਲ ਦੇ ਨਾਲ। ਤਾਂ ਵਿੱਚੇ ਆਪਣੇ ਬੰਦੇ ਵੀ ਇਹਨਾਂ ਦੇ ਰੰਗਲੇ ਗਏ। ਦੇਖੋ ਦੋ ਚੀਜ਼ਾਂ ਨੇ, ਇੱਕ ਤੇ ਆ ਕਿ ਜੇ ਆਪਾਂ ਦੇਖੀਏ ਦੋਵੇਂ ਪਾਸੇ ਤੋਂ ਤੁਹਾਨੂੰ ਇਹ ਸਟੋਰੀ ਕਿਤੇ ਨਾ ਕਿਤੇ ਸਮਝ ਨਹੀਂ ਪਵੇਗੀ। ਮਤਲਬ ਜਿਵੇਂ ਡੋਨਾਲਡ ਟਰੰਪ ਦਾ ਇੱਥੇ ਅਕਾਊਂਟ ਸਸਪੈਂਡ ਕਰ ਦਿੱਤਾ ਸੀ, ਉਦੋਂ ਵੀ ਇੱਕ ਡਿਬੇਟ ਚੱਲੀ, ਪਤਾ ਨਹੀਂ ਉਹ ਸਸਪੈਂਡ ਕਰਤਾ ਕਿ ਪੱਕੇ ਤੌਰ ਤੇ ਰੱਦ ਕਰਤਾ ਸੀ ਉਹਨਾਂ ਨੇ, ਪਰ ਬੈਨ ਕਰਤਾ ਸੀ, ਹਨਾ। ਪਰ ਉੱਥੇ ਵੀ ਬਹਿਸ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੈ। ਜੇ ਤੁਸੀਂ ਦੇਖੋ US ਦੇ ਵਿੱਚ ਵੀ ਔਰ ਇੰਡੀਆ ਦੇ ਵਿੱਚ ਵੀ ਦੋ ਤਰ੍ਹਾਂ ਦੀ। ਇੱਕ ਤੇ ਇਹ ਆ ਕਿ ਹੁਣ ਦੇਖੋ ਜਿਸ ਤਰ੍ਹਾਂ ਦਾ ਸੀਗਾ ਟਰੰਪ ਫੈਮਿਲੀ ਦਾ ਉਹ ਟਵੀਟ ਕਰਨ ਦਾ ਅੰਦਾਜ਼, ਤਾਂ ਉਹ ਕਿਤੇ ਨਾ ਕਿਤੇ ਉਸ ਮੌਕੇ ਦੀ ਨਜ਼ਾਕਤ ਦੇ ਮੁਤਾਬਕ ਸਹੀ ਨਹੀਂ ਕਿਹਾ ਜਾ ਸਕਦਾ ਕਿ ਜਲਦੀ ਤੋਂ ਜਲਦੀ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਪ੍ਰਮੋਟ ਕਰਦੀਆਂ ਹਨ ਰੋਕਿਆ ਜਾਣਾ ਚਾਹੀਦਾ। ਪਰ ਦੂਸਰੀ ਬਹਿਸ ਹੋਰ ਵੀ ਹੈ ਕਿ ਜਿਵੇਂ ਡੋਨਾਲਡ ਟਰੰਪ ਦੇ ਰਾਜ ਦਾ ਸੂਰਜ ਡੁੱਬਣਾ ਸ਼ੁਰੂ ਹੋਇਆ, ਮਾਡਰਨ ਚੀਜ਼ਾਂ ਚੜ੍ਹਨਾ ਸ਼ੁਰੂ ਹੋਇਆ, ਤਾਂ ਨਾਲ ਦੀ ਨਾਲ ਹੀ ਕਿਵੇਂ ਚੀਜ਼ਾਂ ਬਦਲ ਗਈਆਂ। ਮਤਲਬ ਕਿ ਦੂਸਰੇ ਬੰਦੇ ਦੀ ਫਿਰ ਬੋਲਣ ਦੀ ਆਜ਼ਾਦੀ ਜਿਹੜੀ ਕਿ US ਦੇ ਵਿੱਚ ਬਹੁਤ ਵੱਡੀ ਪਹਿਲ ਰੱਖਦੀ ਹੈ, ਉਹਨੂੰ ਬਹੁਤ ਜ਼ਿਆਦਾ ਸਪੇਸ ਦਿੱਤੀ ਜਾਂਦੀ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ। ਤਾਂ ਕਿਤੇ ਨਾ ਕਿਤੇ ਫਿਰ ਉਹ ਦੂਜੇ ਪਾਸੇ ਦੀ ਬਹਿਸ ਜਾਂਦੀ ਆ ਕਿ ਕਿੰਨੀ ਜਲਦੀ, ਕਿੰਨਾ ਸੌਖਾ ਢੰਗ ਹੈ ਕਿ ਕਿਸੇ ਵੀ ਬੰਦੇ ਦੀ ਆਵਾਜ਼ ਜਿਹੜੀ ਆ ਉਹ ਗਾਇਬ ਕਰ ਦਿੱਤੀ ਜਾਂਦੀ, ਚਾਹੇ ਉਹ ਸਰਕਾਰਾਂ ਹੋਣ, ਏਜੰਸੀਆਂ ਹੋਣ, ਟਵਿੱਟਰ ਖੁਦ ਹੋਵੇ, ਫੇਸਬੁੱਕ ਖੁਦ ਹੋਵੇ। ਤਾਂ ਇਹ ਜਿਹੜੀ ਬਹਿਸ ਆ ਉਹ ਚਾਹੇ ਇੰਡੀਆ ਚਾਹੇ US ਆ, ਤਾਂ ਕਈ ਵਾਰ ਹਾਲਾਤ ਦੋਹਾਂ ਦੇ ਇੱਕੋ ਜਿਹੇ ਹੋ ਜਾਂਦੇ। ਤਾਂ ਬਹਿਸ ਜਿਹੜੀ ਆ ਦੋਹਾਂ ਪਾਸੇ ਹੀ ਬਰਾਬਰ ਇੱਕ ਪੈਰਲਲੀ ਕਹੀਏ ਕਿ ਇੱਕ ਸਪੇਸ ਲੈ ਕੇ ਚੱਲਦੀ ਆ ਕਿ ਇਹਦੇ ਵਿੱਚ ਭਾਈ ਕਿੱਥੋਂ ਕੁ ਤੱਕ ਚੀਜ਼ਾਂ ਜਾਇਜ਼ ਨੇ, ਕਿੱਥੋਂ ਤੱਕ ਧੱਕੇਸ਼ਾਹੀ ਆ। ਤਾਂ ਇਹ ਧੱਕੇਸ਼ਾਹੀ ਆ ਕਿ ਜੇ ਠੀਕ ਹੈ ਕੋਈ ਲੀਕ ਤੋਂ ਹਟ ਕੇ ਜਾਂ ਕੁਛ ਮਰਿਆਦਾ ਤੋਂ ਹਟ ਕੇ ਜਾਂ ਕੁਛ ਵਿਧਾਨ ਕਾਨੂੰਨ ਤੋਂ ਹਟ ਕੇ ਕਰਦਾ, ਠੀਕ ਹੈ, ਕੁਛ ਹੱਥ ਕੰਡਾ ਅਪਣਾਇਆ ਜਾ ਸਕਦਾ ਹੈ। ਪਰ ਜਿਹੜਾ ਬੰਦਾ ਕੋਈ ਲੀਕ 'ਚ ਰਹਿੰਦਾ, ਮਰਿਆਦਾ 'ਚ ਰਹਿੰਦਾ ਹੈ ਜਿਹੜਾ, ਉਹ ਆਪਣੀ ਗੱਲ ਕਰਦਾ ਪਰ ਉਹਨੂੰ ਵੀ ਵਿੱਚ ਟੰਗ ਦਿੱਤਾ ਜਾਵੇ। ਤਾਂ ਇਹ ਫਿਰ ਜਿਹੜੀ ਆ ਦੂਸਰੇ ਪਾਸੇ ਦੀ ਗੱਲ ਹੋਏਗੀ ਕਿ ਜੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਉਹ ਪੂਰੇ ਸੰਸਾਰ ਦੇ ਵਿੱਚ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਕੰਟਰੋਲ ਕੀਤੀ ਜਾ ਰਹੀ ਹੈ। ਜੀ ਜੀ, ਅਗਲੀ ਗੱਲ ਕਰੀਏ, ਬਾਰ ਐਸੋਸੀਏਸ਼ਨ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਮੈਂਬਰਸ਼ਿਪ ਰੱਦ ਕੀਤੀ। ਹਾਂਜੀ ਦੇਖੋ, ਇਹਨਾਂ ਦਾ ਜਿਹੜਾ ਹੈਗਾ ਕੰਮਕਾਰ ਤਾਂ ਤੁਹਾਨੂੰ ਪਤਾ ਹੀ ਹੈ। ਵੈਸੇ ਆਪਦੇ ਸਰਕਾਰ ਦੇ ਬੰਦੇ ਹੀ ਇਹਨਾਂ ਦੇ ਸਵਾਲ ਚੁੱਕ ਚੁੱਕੇ ਆ ਕਿ ਬਹੁਤ ਮੁਕੱਦਮੇ ਹਾਰੇ ਇਹਨਾਂ ਨੇ। ਸੁਨੀਲ ਜਾਖੜ ਨੇ ਤਾਂ ਖਾਸ ਤੌਰ ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਤਾਂ ਦੂਸਰੇ ਪਾਸੇ ਹੁਣ ਇਹਨਾਂ ਦੇ ਆਪਣੇ ਸਾਥੀ ਵਕੀਲ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਨਾਖੁਸ਼ ਆ। ਉਹਦਾ ਕਾਰਨ ਇਹ ਆ ਕਿ ਜਿਹੜਾ ਬਾਰ ਐਸੋਸੀਏਸ਼ਨ ਦਾ ਸਟਾਂਸ ਆ ਉਹ ਇਹ ਆ ਕਿ ਜੋ ਫਿਜ਼ੀਕਲ ਹਾਜ਼ਰੀ ਹੈ ਜਿਹੜੀ, ਮਤਲਬ ਕਿ ਜੋ ਇਸ ਵੇਲੇ ਵਰਚੁਅਲ ਸੁਣਵਾਈਆਂ ਹੁੰਦੀਆਂ ਨੇ ਕੋਰਟਾਂ ਦੇ ਵਿੱਚ, ਖਾਸ ਤੌਰ ਤੇ ਵੱਡੀਆਂ ਕੋਰਟਾਂ ਦੇ ਵਿੱਚ, ਕਿ ਉਹ ਜਿਸ ਤਰ੍ਹਾਂ ਆਮ ਤੌਰ ਤੇ ਲੋਕ ਆਉਂਦੇ ਜਾਂਦੇ, ਕਿਉਂਕਿ ਵਕੀਲਾਂ ਦਾ ਵੀ ਕਾਰੋਬਾਰ ਹੈ ਨਾ, ਉਹਨਾਂ ਦਾ ਵੀ ਰੋਜੀ ਰੋਟੀ ਦਾ ਮਸਲਾ ਹੈ। ਤਾਂ ਉਹ ਜਿਵੇਂ ਦੂਸਰੇ ਅਦਾਰੇ ਖੁੱਲ ਰਹੇ ਨੇ, ਦੂਸਰੇ ਸੰਸਥਾਨ ਖੁੱਲ ਰਹੇ ਨੇ, ਤਾਂ ਹਾਈ ਕੋਰਟ ਵੀ ਖੁੱਲਣੇ ਚਾਹੀਦੇ। ਤਾਂ ਇਹਨਾਂ ਦਾ ਕਹਿਣਾ ਇਹ ਹੈ ਕਿ ਅਤੁਲ ਨੰਦਾ ਜੀ ਹੈ ਜਿਹੜੇ, ਉਹ ਇਸ ਚੀਜ਼ ਦੀ ਵਕਾਲਤ ਕਰਨ ਦੀ ਬਜਾਏ ਕਿ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਕੀਤੀ ਜਾਵੇ, ਉਹ ਦੂਸਰੇ ਪਾਸੇ ਆ। ਤਾਂ ਉਹਨਾਂ ਦੇ ਸਾਥੀਆਂ ਨੇ ਉਹਨਾਂ ਦਾ ਪਤਾ ਕਰ ਦਿੱਤਾ। ਦਿਲਚਸਪ ਗੱਲ ਹੈ ਕਿ ਉਹ ਐਡਵੋਕੇਟ ਜਨਰਲ ਹੈ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਦੇ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ, ਲੱਖੇ ਸਿਧਾਣੇ ਦੇ ਉੱਤੇ ਕਾਫੀ ਲੋਕ ਹਮਲਾਵਰ ਜਿਹੜੇ ਉਹ ਹੋਏ ਪਏ ਆ। ਖਾਸ ਕਰਕੇ ਇਹ ਬਹੁਤ ਸਾਰੇ ਲੋਕਾਂ ਦੇ ਉੱਤੇ ਜਿੱਦਾਂ ਆਪਾਂ ਜਾਣਦੇ ਹਾਂ ਸਾਰੇ ਜਾਣਿਆਂ ਨੂੰ ਯੂਪਾ ਵਾਲੇ ਜਿਹੜੇ ਲਾਏ ਆ, ਅਤੇ ਇਹਦੇ ਹੁਣ ਪਿੰਡ ਵਾਲੇ ਇਹਦੀ ਸਪੋਰਟ ਦੇ ਵਿੱਚ ਆਏ ਆ। ਹਾਂਜੀ ਦੇਖੋ, ਪਿੰਡ ਵਾਲਿਆਂ ਨੇ ਕਿਹਾ ਕਿ ਜੇ ਲੱਖਾ ਗਦਾਰ ਹੈ ਤਾਂ ਭਾਈ ਸਾਡਾ ਸਾਰਾ ਪਿੰਡ ਹੀ ਗਦਾਰ ਆ, ਫਿਰ ਤੁਸੀਂ ਸਾਡੇ ਸਾਰੇ ਪਿੰਡ ਨੂੰ ਗਦਾਰ ਕਹਿ ਲਓ, ਫਿਰ ਹੋਰ ਕੀ ਆ। ਵੈਸੇ ਦੇਖੋ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਬੰਦੇ ਦਾ
ਆਪਦੇ ਏਰੀਏ ਦੇ ਵਿੱਚ, ਪਰਿਵਾਰ ਦੇ ਵਿੱਚ, ਇਲਾਕੇ 'ਚ ਕਿੰਨਾ ਕੁ ਮਾਨ ਸਨਮਾਨ ਹੈ। ਕਿਉਂਕਿ ਕਿਸੇ ਪਿੰਡ ਦੀ ਪੰਚਾਇਤ ਦਾ ਨਿੱਤਰ ਕੇ ਆਉਣਾ, ਕਿਸੇ ਪਿੰਡ ਦਾ ਕਿਸੇ ਬੰਦੇ ਦੇ ਹੱਕ 'ਚ ਨਿੱਤਰ ਕੇ ਆਉਣਾ, ਇਹ ਬਹੁਤ ਵੱਡਾ ਸੰਦੇਸ਼ ਹੁੰਦਾ, ਸੰਕੇਤ ਹੁੰਦਾ ਕਿ ਹਾਂ ਵੀ ਉਹ ਬੰਦੇ ਦੇ ਯਾਰ ਇੱਥੇ ਗੁੱਡਵਿਲ ਹੈ। ਨਹੀਂ ਤੇ ਮੇਰੇ ਵਰਗੇ ਮਾਤੜ ਦੇ ਪਿੱਛੇ ਤੇ ਤੁਹਾਨੂੰ ਪਤਾ ਘਰ ਦੇ ਵੀ ਕਈ ਵਾਰ ਖਲੋਣ ਹਟ ਜਾਂਦੇ, ਜਿਵੇਂ ਟੀਟੂ ਸ਼ਟਰ ਵਾਲਾ, ਕਿਹੜਾ ਕਿ ਨੀਟੂ ਸ਼ਟਰ ਵਾਲਾ ਰੋਂਦਾ ਸੀਗਾ ਮੇਰੀਆਂ ਘਰ ਦੀਆਂ ਵੋਟਾਂ ਕਿੱਧਰ ਗਈਆਂ, ਕਈ ਵਾਰ ਇਹੋ ਜਿਹੀ ਸਥਿਤੀ ਆ ਜਾਂਦੀ ਹੈ। ਤਾਂ ਇਹ ਉਹੋ ਜਿਹੇ ਬੰਦੇ ਆ, ਚਿਹਰੇ ਆ ਜਿਨ੍ਹਾਂ ਦੇ ਮਗਰ ਪਿੰਡ ਖਲੋਂਦੇ ਆ, ਲੋਕ ਖਲੋਂਦੇ ਆ। ਪਰ ਦੇਖੋ ਐਜੂਕੇਸ਼ਨਾਂ ਦੇ ਵਿੱਚ ਇਹ ਚਿਹਰਾ ਕਾਮਨ ਆ, ਲੱਖਾ ਸਿਧਾਣਾ। ਦੇਖੋ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਜੇ ਐਜੂਕੇਸ਼ਨ ਆਪਾਂ 2-3 ਸਾਲ ਤੋਂ ਦੇਖੀਏ ਤਾਂ ਉਹਦੇ 'ਚ ਕਿਤੇ ਨਾ ਕਿਤੇ ਲੱਖਾ ਸਿਧਾਣਾ ਚਰਚਾ ਦਾ ਵਿਸ਼ਾ ਬਣਿਆ, ਜਾਂ ਕਹਿ ਲਓ ਕਿ ਗਰਾਊਂਡ 'ਤੇ ਉਹ ਦਿਖਦਾ ਹੈ। ਤਾਂ ਲੋਕਾਂ ਦਾ ਇੱਕ ਲਗਾਅ ਵੀ ਹੁੰਦਾ ਇੱਕ ਚਿਹਰੇ ਦੇ ਨਾਲ, ਕਿ ਚਿਹਰਾ ਜਿਹੜਾ ਉਹ ਸਾਡੀ ਗੱਲ ਕਰਦਾ, ਉਹਨਾਂ ਨੂੰ ਇਹੀ ਲੱਗਦਾ ਕਿ ਇਹ ਸਾਡਾ ਹੈ, ਉਹ ਇੱਕ ਜੋੜ ਹੋ ਜਾਂਦਾ ਬੰਦੇ ਦੇ ਨਾਲ। ਤਾਂ ਹੁਣ ਇਹਨਾਂ ਦੇ ਪਿੰਡ ਨੇ ਕਿਹਾ ਕਿ ਜੇ ਇਸ ਤਰ੍ਹਾਂ ਤੁਸੀਂ ਗਦਾਰ ਗਦੂ ਰੱਖੋਗੇ ਤਾਂ ਜਿਹੜੇ ਵੀ ਲੀਡਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਗੇ, ਅਸੀਂ ਉਹਨਾਂ ਦੇ ਪਿੰਡਾਂ 'ਚ ਜਾ ਕੇ ਪੰਚਾਇਤਾਂ ਨੂੰ ਲਾਂਭਾ ਦੇਵਾਂਗੇ ਜਾਂ ਕੋਈ ਕਾਰਵਾਈ ਕਰਾਂਗੇ। ਤੇ ਇੱਕ ਖਬਰ ਵੈਸੇ ਚੱਲ ਰਹੀ ਸੀ ਜੀ, ਹੁਣ ਪਤਾ ਨਹੀਂ, ਮੈਂ ਦੇਖਿਆ, ਥੋੜ੍ਹਾ ਜਿਹਾ ਪੁੱਛਣ ਦਾ ਯਤਨ ਕਰਨਾ ਸੀਗਾ ਪਰ ਮੇਰੇ ਕੋਲ ਸਮਾਂ ਨਹੀਂ ਸੀਗਾ। ਤਾਂ ਕਹਿੰਦੇ ਆ ਕਿ ਦੀਪ ਸਿੱਧੂ ਦੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਕਾਰਵਾਈ ਹੈ ਜਿਹੜੀ ਕੋਵਿਡ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਦੇਖੋ ਲੱਖਾ ਸਿਧਾਣਾ ਬਾਰੇ ਇੱਕ ਚੀਜ਼ ਹੋਰ ਲਿਖੀ ਹੈ ਹਰਮੀਤ ਕੌਰ ਜੀ ਬਰਾੜ ਨੇ, ਮੇਰੇ ਇਲਾਕੇ ਦੇ ਹੀ ਨੇ ਤੇ ਐਕਟੀਵਿਸਟ ਨੇ, ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਟੀਮ 'ਚ ਨੇ। ਉਹ ਇੱਕ ਚੀਜ਼ ਕਹਿੰਦੇ ਨੇ, ਕਿਉਂਕਿ ਲੱਖਾ ਸਿਧਾਣਾ, ਦੇਖੋ ਲੱਖੇ ਸਿਧਾਣੇ ਦਾ ਪੋਜ਼ੀਟਿਵ ਰੋਲ ਦੇਖਣਾ ਤਾਂ ਤੁਸੀਂ ਲਾਮਬੰਦੀ ਉਹਦੀ ਔਰ ਸ਼ਿੱਦਤ ਦੇ ਨਾਲ ਉਹਦਾ ਉੱਥੇ ਡਟਿਆ ਹੋਣਾ ਉਹ ਤੁਸੀਂ ਦੇਖ ਹੀ ਲਿਆ ਹੈ ਕਿ ਉਹਨੇ ਕਿੰਨਾ ਗਰਾਊਂਡ 'ਤੇ ਵਰਕ ਕੀਤਾ। ਹਾਲਾਂਕਿ ਗਿਲਾ ਸ਼ਿਕਵਾ ਹੁੰਦਾ ਹੀ ਹੈ ਜਥੇਬੰਦੀਆਂ ਨਾਲ, ਹੋਇਆ ਵੀ ਹੈ, ਪਰ ਬਾਵਜੂਦ ਇਸ 'ਤੇ ਉਹਨੇ ਕੰਮ ਕੀਤਾ ਉਹ ਤੁਸੀਂ ਦੇਖਿਆ। ਹਾਂ, ਉਹਦੇ ਖਿਲਾਫ ਜਿਹੜੀਆਂ 2-3 ਚੀਜ਼ਾਂ ਜਾਂਦੀਆਂ, ਉਹਦੇ 'ਚ ਮੁੱਖ ਤੌਰ 'ਤੇ ਇੱਕ ਤਾਂ ਸ਼ਾਹਜਹਾਂਪੁਰ ਦੇ ਵਿੱਚ ਜਾ ਕੇ ਜਿਹੜੀ ਉਹ ਸਪੀਚ ਕੀਤੀ ਸੀ, ਉਸ ਤੋਂ ਬਾਅਦ ਬੈਰੀਕੇਡ ਤੋੜੇ ਗਏ, ਲਾਠੀ ਚਾਰਜ ਹੋਇਆ ਵਗੈਰਾ ਵਗੈਰਾ, ਇਹ ਚੀਜ਼ਾਂ ਹੈਗੀਆਂ। ਔਰ ਖਾਸ ਤੌਰ 'ਤੇ 25 ਵਾਲਾ ਜਿਹੜਾ ਸਟੇਜ ਦਾ ਐਪੀਸੋਡ ਸੀ, ਤਾਂ ਉਹ ਹਰਮੀਤ ਕੌਰ ਜੀ ਦਾ ਹੁਣ ਮੈਂ ਪੋਸਟ ਪੜ੍ਹ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਦੇਖੋ ਉਸ ਦਿਨ ਮੈਂ ਖੁਦ ਸਟੇਜ 'ਤੇ ਗਈ ਤਾਂ ਉਹ 5 ਮੈਂਬਰੀ ਉਹ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਟਾਈਮ, ਤਾਂ ਉਹਦਾ ਜ਼ਿਕਰ ਹੋਇਆ। ਤਾਂ ਉਹਦੇ ਵਿੱਚ ਲੱਖੇ ਦਾ ਨਾਂ ਮੈਂ ਸੁਣ ਕੇ ਬਹੁਤ ਹੈਰਾਨ ਹੋਈ, ਤਾਂ ਮੈਂ ਲੱਖੇ ਨੂੰ ਫੋਨ ਕੀਤਾ, ਉਹਨੇ ਚੱਕਿਆ ਨਹੀਂ, ਦੁਬਾਰਾ ਫੋਨ ਕੀਤਾ ਅਤੇ ਕਿਹਾ ਕਿ ਦੱਸੋ। ਤਾਂ ਫਿਰ ਉਹਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਹਨੇ ਮੇਰਾ ਨਾਂ ਪਾ ਦਿੱਤਾ ਉੱਥੇ, ਕਿਉਂਕਿ ਇੱਕ ਚੀਜ਼ ਤਾਂ ਵਾਰ-ਵਾਰ ਲੱਖੇ ਨੇ ਕਹੀ ਹੈ ਨਾ ਕਿ ਦੇਖੋ ਜੀ ਮੈਂ ਉੱਥੇ ਡੱਲੇਵਾਲ ਦੇ ਕਹਿਣ 'ਤੇ ਗਿਆ ਸੀਗਾ, 2 ਲਾਈਵ ਦੇ ਵਿੱਚ ਕਹੀ ਹੈ। ਔਰ ਅੱਜ ਮੈਂ ਡਾਕਟਰ ਉਦੋਂ ਕੇ ਸਾਡੀ ਦੀ ਗੱਲਬਾਤ ਸੁਣ ਰਿਹਾ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਲੱਖੇ ਸਿਧਾਣੇ ਨੂੰ ਕਾਲ ਕਰਕੇ ਉੱਥੇ ਸਟੇਜ 'ਤੇ ਭੇਜਿਆ ਜਾਂਦਾ। ਹੁਣ ਜਿਹੜੀ ਬੀਬੀ ਹਰਮੀਤ ਕੌਰ ਆ ਉਹ ਕਹਿ ਰਹੇ ਨੇ ਕਿ ਦੇਖੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਚੁੱਪ ਕਰੋ। ਕਾਨਫਰੰਸ 'ਤੇ ਉਹਨਾਂ ਨੇ ਮਤਲਬ ਕਿ 3-ਵੇ ਕਾਲ ਜਿਹਨੂੰ ਤੁਸੀਂ ਕਹਿ ਦਿੰਦੇ ਹੋ, ਤਾਂ ਉਹਦੇ 'ਤੇ ਕਿਸੇ ਹੋਰ ਬੰਦੇ ਨੂੰ ਲਿਆ, ਕੋਈ ਬੁੱਧੀਜੀਵੀ ਕੋਈ ਹੋਏਗਾ ਉਸ ਕਮੇਟੀ ਦਾ ਹੀ ਕੋਈ ਬੰਦਾ। ਤਾਂ ਉੱਥੇ ਕਹਿੰਦੇ ਕਿ ਕਾਫੀ ਇਹਨੇ ਗੁੱਸਾ ਦਿਖਾਇਆ ਲੱਖਾ ਸਿਧਾਣਾ ਨੇ। ਉਹ ਹੁਣ ਬੀਬੀ ਹਰਮੀਤ ਕੌਰ ਜੀ ਦਾਅਵਾ ਕਰ ਰਹੇ ਕਿ ਮੈਂ ਸੁਣ ਰਹੀ ਸੀ ਕਿ ਭਾਈ ਤੁਸੀਂ ਕਿਹਦੇ ਤੋਂ ਪੁੱਛ ਕੇ ਨਾਂ ਵਿੱਚ ਪਾ ਦਿੱਤਾ ਵਗੈਰਾ ਵਗੈਰਾ, ਇਹ ਸਾਰਾ ਕੁਛ ਹੈ ਜਿਹੜਾ ਉਹ ਮਤਲਬ ਕਿ ਉਹਨੇ ਕਿਹਾ। ਸੋ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਇਹ ਆਪਣੇ ਆਪ ਦੇ ਵਿੱਚ ਕੁਛ ਚੀਜ਼ਾਂ ਨੇ ਜਿਹੜੀਆਂ ਹਨੇਰੇ 'ਚੋਂ ਬਾਹਰ ਆਉਣੀਆਂ ਚਾਹੀਦੀਆਂ। ਔਰ ਇਹ ਡੱਲੇਵਾਲ ਜੀ ਦੱਸਣ ਇੱਕ ਤਾਂ ਕਿ ਕੀ ਉਹਨਾਂ ਨੇ ਭੇਜਿਆ ਸੀਗਾ ਲੱਖਾ ਸਿਧਾਣਾ। ਔਰ ਇੱਕ ਗੱਲ ਹੋਰ ਕਹਿੰਦੀ ਆ ਬੀਬੀ ਕਿ ਉੱਥੇ ਫਿਰ ਜਦੋਂ ਗੱਲਬਾਤ ਚੱਲ ਰਹੀ ਸੀ ਤਾਂ KFC 'ਤੇ ਇੱਕ ਮੀਟਿੰਗ ਦਾ ਜ਼ਿਕਰ ਹੋਇਆ ਕਿ ਤੁਸੀਂ ਉੱਥੇ ਆ ਜਾਓ। ਲੱਖੇ ਸਿਧਾਣੇ ਨੂੰ ਕਿਹਾ ਜਾ ਰਿਹਾ ਸੀਗਾ ਉੱਥੇ ਆਪਾਂ ਮੀਟਿੰਗ ਕਰਦੇ ਹਾਂ। ਉਹ ਮੀਟਿੰਗ 'ਚ ਕੀ ਫੈਸਲਾ ਹੋਇਆ, ਕੀ ਨਿਰਣਾ ਹੋਇਆ, ਉਹ ਕਹਿੰਦੇ ਕਿ ਉਹ ਲੱਖੇ ਸਿਧਾਣੇ ਨੂੰ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਉਹਦਾ ਨਹੀਂ ਪਤਾ। ਪਰ ਗੱਲ ਇਹ ਆ ਕਿ ਹੁਣ ਕੁਛ ਚੀਜ਼ਾਂ ਤਾਂ ਜਿਹੜੀਆਂ ਨੇ ਉਹ ਸਰਕਾਰ ਨੇ ਸਪਸ਼ਟ ਨਹੀਂ ਕਰਨੀਆਂ, ਉਹ ਲੀਡਰਸ਼ਿਪ ਨੇ ਸਪਸ਼ਟ ਕਰਨੀਆਂ ਕਿ ਤੁਸੀਂ ਇੱਕ ਚਿਹਰੇ ਨੂੰ ਜਿਹੜਾ ਕਿ ਅੰਦੋਲਨ ਦਾ ਮੈਂ ਕਹੂੰਗਾ ਕਿ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਭਾਰ ਢੋ ਰਿਹਾ ਹੈ ਔਰ ਉਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਲੋਕ ਜੁੜੇ ਹੋਏ ਨੇ। ਸੋਸ਼ਲ ਮੀਡੀਆ 'ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਰਗ ਵੰਡ ਹੋਈ ਪਈ ਆ, ਇੱਕ ਵਰਗ ਸਪੋਰਟ ਦੇ ਵਿੱਚ ਹੋ ਜਾਂਦਾ ਤਾਂ ਦੂਸਰਾ ਵਿਰੋਧਤਾ ਦੇ ਵਿੱਚ ਹੋ ਜਾਂਦਾ। ਉਹ ਸਾਰੀਆਂ ਚੀਜ਼ਾਂ ਨੂੰ ਠੱਲਣ ਵਾਸਤੇ ਲੀਡਰਸ਼ਿਪ ਨੂੰ ਕੁਝ ਚੀਜ਼ਾਂ ਕਲੀਅਰ ਕਰਨੀਆਂ ਚਾਹੀਦੀਆਂ। ਜੇ ਭੇਜਿਆ ਤਾਂ ਫਿਰ ਮੰਨਣ 'ਚ ਕੀ ਦਿੱਕਤ ਹੈ? ਤੁਸੀਂ ਕਹੋ ਕਿਉਂ ਬੰਦੇ ਨੂੰ ਤੁਸੀਂ ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਪਾ ਦਿੱਤਾ ਕਿ ਜਿੱਥੇ ਸਰਕਾਰਾਂ ਦਾ ਤਾਂ ਡਰ ਹੈਗਾ ਹੀ ਹੈਗਾ ਜਿਨ੍ਹਾਂ 'ਤੇ ਪਰਚੇ ਹੋਇਆ, ਪਰ ਆਪਣਿਆਂ ਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ।
ਕਿ ਨਿਸ਼ਾਨੇ ਜਿਹੜੇ ਆਪਣੇ ਦੇ, ਔਰ ਦੇਖੋ ਆਪਣੇ ਦੇ ਕਹਿੰਦੇ ਕਿ ਫੁੱਲ ਮਾਰੇ ਵੀ ਜਿਹੜੇ ਆ ਨਾ ਉਹ ਪੱਥਰ ਨਾਲ ਜ਼ਿਆਦਾ ਪੀੜ ਕਰਦੇ ਆ। ਇਹ ਚੀਜ਼ਾਂ ਮੈਂ ਕਹਿੰਦਾ ਕਿ ਸਾਫ਼ ਹੋਣੀਆਂ ਚਾਹੀਦੀਆਂ। ਇਹ ਨਾ ਹੋਵੇ ਕਿ ਅੱਜ ਜਿਨ੍ਹਾਂ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਕੱਲ੍ਹ ਨੂੰ ਉਹ ਪਾਕ ਸਾਫ਼ ਨਿਕਲ ਆਉਣ, ਤਾਂ ਫਿਰ ਉਹਨਾਂ ਚੀਜ਼ਾਂ ਦੀ ਕੌਣ, ਉਹਨਾਂ ਹੱਥਾਂ ਦੀ ਕੌਣ ਮਾਫ਼ੀ ਮੰਗੂਗਾ, ਕੌਣ ਜ਼ਿੰਮੇਵਾਰੀ ਹੋਊਗਾ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖ ਲੈਣੀਆਂ ਚਾਹੀਦੀਆਂ। ਬਾਕੀ ਵਨ ਸਾਈਡਡ ਕਦੇ ਨਾ ਜੋ ਤੱਥ ਆਉਂਦੇ ਉਹਨਾਂ ਦੇ ਮੁਤਾਬਕ ਹੀ ਪਰਸੈਪਸ਼ਨ ਆਪਣੀ ਬਣਾ ਕੇ ਚੱਲੂਗਾ। ਤੇ ਇਹੀ ਆ, ਪਰ ਅਪੀਲ ਅੰਤ ਦੇ ਵਿੱਚ ਉਹ ਆ ਕਿ ਇਹਨਾਂ ਚੀਜ਼ਾਂ ਤੋਂ ਬਹੁਤ ਜਲਦੀ ਜਿਹੜਾ ਲੀਡਰਸ਼ਿਪ ਨੂੰ ਵੀ ਪਾਰ ਪਾਉਣਾ ਪਵੇਗਾ ਕਿ ਜੋ ਸੋਸ਼ਲ ਮੀਡੀਆ ਤੇ ਫਿਰ ਇਸ ਤਰ੍ਹਾਂ ਦੀ ਇੱਕ ਵੰਡ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਇੱਕ ਬਹਿਸ ਸ਼ੁਰੂ ਹੋ ਜਾਂਦੀ ਹੈ। ਨਿੱਕੀਆਂ ਨਿੱਕੀਆਂ ਲੜਾਈਆਂ ਨੂੰ ਕਿਤੇ ਨਾ ਕਿਤੇ ਸਮੇਟਣਾ ਪਏਗਾ। ਗਾਜ਼ੀਪੁਰ ਦੀ ਮੈਂ ਤੁਹਾਨੂੰ ਉਦਾਹਰਨ ਦੇ ਦਿੱਤੀ ਹੈ ਕਿ ਦੇਖ ਲਓ ਪੰਜਾਬ ਜਿਹਨੇ ਆਪਣੇ ਮੋਢਿਆਂ ਤੇ ਅੰਦੋਲਨ ਖੜਾ ਕੀਤਾ ਸੀਗਾ, ਉਹ ਜਿਹੜਾ ਕੇਂਦਰ ਦੇ ਵਿੱਚ ਸੀਗਾ, ਉੱਥੇ ਐਜੂਕੇਸ਼ਨ ਦੇ ਕੇਂਦਰ ਦੇ ਵਿੱਚ ਸੀ, ਤਾਂ ਕਿਤੇ ਨਾ ਕਿਤੇ ਉਹਦਾ ਜਿਹੜਾ ਉਹ ਕੇਂਦਰ ਸੀਗਾ, ਕੇਂਦਰ ਬਿੰਦੂ ਸੀਗਾ ਜਿਹੜਾ, ਉਹ ਖਿਸਕ ਕੇ ਦੂਜੇ ਪਾਸੇ ਨੂੰ ਹੋਇਆ। ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਸ਼ ਤੋਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।